ਹਾਂਜੀ ਜੀ ਆਇਆਂ ਨੂੰ ਸਭ ਨੂੰ ਜੀ। ਅਸੀਂ ਅੱਜ ਬੰਦ 170 ਤੋਂ ਕਲਾਸ ਸ਼ੁਰੂ ਕਰਨੀ ਹੈ ਮਿਰਜ਼ਾ ਸਾਹਿਬਾਂ ਦੀ, ਹਾਫਿਜ਼ ਬਰਖੁਰਦਾਰ ਦੀ। ਤੇ ਉਸ ਤੋਂ ਪਹਿਲੇ ਅਸੀਂ ਪਿਛਲੇ 5 ਬੰਦ ਜਸਟ ਉਹਦੇ ਵਾਸਤੇ ਬੈਕਗ੍ਰਾਉਂਡ ਵਾਸਤੇ ਪੜਾਂਗੇ ਵਾਰੀ ਮੈਂ ਖਿਆਲ ਮੈਂ 165 ਤੋਂ ਪੜਨਾ ਵਾ ਥੋੜਾ ਜਿਹਾ ਸਟਾਰਟਿੰਗ ਪੋਜੀਸ਼ਨ। ਕਲਾਮ ਸਾਹਿਬਾਂ। ਮਿਰਜ਼ੇ ਨੂੰ ਨਾ ਮਾਰਿਓ, ਲਓ ਤੁਸੀਂ ਮੇਰੀ ਬਾਂਹ, ਹੱਕ ਪਛਾਤਾ ਆਪ ਨਾ, ਕੀਤਾ ਕੀ ਗੁਨਾਹ, ਝਗੜਾ ਪਾਕ ਰਸੂਲ ਦੇ, ਕਾਦਰ ਕਰੇ ਨਿਆ, ਲੈ ਚੱਲ ਦਾਨਾਬਾਦ ਨੂੰ, ਦੋਈ ਜਹਾਨੀ ਨਾ। हाँ जी, गौहर साहब पढ़ो। जी 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 सर। 166 कलाम मिर्जा। बेटे शाह अली दे हसन हुसैन भरा, लड़दे नाल यजीदियां, करदे जंग भला, चुप कर गईयां बीबियां, हसन हुसैन कुहा, मिट्टी रही मिट्टी नहीं मैं एक सेकंड। मन्नी रजा पैगंबरा तू भी मन रजा, मन्नी रजा पैगंबरा तू भी मन रजा। हाँ जी, अमरजीत जी। अगले 167 कलाम साहिबा। होए सिवाए देवड़े, लागी आ गए शाह, लेने आ गई देवनी, गल पल्ला मुंह कहा, लेना देना रब दा, हस के दिता चा, हथों पत्थों सखना, प्या कटक ते ता, शेर फहाया विच पिड़े, गल न सुझे जा। हाँ जी, अपना पुष्पा जी तो नहीं पढ़ते? नहीं जी, मैं नहीं पढ़ूंगी, मेरे को टेक्स्ट नहीं है। ते और डॉक्टर साहिबा भी नहीं पढ़नगे मेरा ख्याल। सर मेरे को भी टेक्स्ट नहीं है जी। चलो मैं पढ़ देना अगला। हाँ जी, सही साहब। 168 बंद कलाम मिर्जा। इश्क भलेड़ा पातनी, कतल करें दा चाह, बार बेड़े डोबदा, हवा दे विच जा, इश्क हकानी लगया, मन्नी रब रजा, गल्लां कर दे ओ गुज्जियां, मैनू कच्चियां कच्चियां सॉरी, गल्लां कर दे ओ कच्चियां, मैनू खबर ना का। 169 मैं पढ़ना। हाँ जी। मंदा कीते साहिबां, तरकश टंगी जंड, सार 360 दी, देंदा सियाली वंड, सिरों मंडासा ढै पिया, नंगी हो गई झंड, बाज भरावां सकियां, कौन कजेसी कंड, होंदे भाई कोल सके पीड़ा लेंदे वन, होंदे भाई कोल सके पीड़ा लेंदे वन। बंद बड़ा खूबसूरत है वैसे। हाँ। 170 माणियां दा हमला। मींह पए से गोलियां, तीरां विधी छंब, वांगू अमुक दरिया दे, देकां रुकियां खुंब, चढ़ पौंदे कंदले, ज्यों पक डिगण अंब, लकड़ियां दे ढेर कर, पिछों देवण लंब। हाँ जी। हाँ जी, सईद साहब हुण तुसी शुरू कर दिओ अज दियां जेहड़े बंद ने, एक बंद पढ़ो बस तुसी जी। हाँ जी, अज 5 पढ़ांगे क्योंकि बड़ा इंटरेस्टिंग होया काम इसलिए ना। 171 बंद जी, मकूला शायर। मोमन साड़ू दगड़ी, कीता इश्क वना, करदा ऐड अन्याओ ओ, लगदा ऐस न डा, डके कोई ना ऐस नू, काजी मुफ्ती शाह, मत गल पाए असां दे, सिर दे उत्तों ला। मुश्किल लग्या वैसे मैंने बनना, इनू खोलना पैना थोड़ा जिहा समझां दी काफी। मेरा ख्याल है मिर्जे दी गल हो रही है, मिर्जे बारे गल कर रहे ने। हाँ जी, मकूला शायर जी। हाँ, मोमन साड़े, ਇਹ ਲਫ਼ਜ਼ ਇੱਥੇ ਲਿਖਿਆ ਦਗਣੀ। ਦਗੜ ਦਾ ਇਹਨਾਂ ਨੇ ਦਿੱਤਾ ਥੱਲੇ ਨਜਮ ਸਾਹਿਬ ਦਾ, ਕਿਉਂਕਿ ਸੋਧਿਆ ਨੁਸਖਾ ਹੈ।
ਨਜਮ ਹੁਸੈਨ ਸੈयद ਸਾਹਿਬ ਦਾ। ਦਗੜ ਨਾਜਾਇਜ਼ ਰਿਸ਼ਤਾ ਰੱਖਣ ਵਾਲਾ ਔਰਤ ਦਾ ਰੱਖਿਆ ਹੋਇਆ। ਔਰਤ ਵੀ ਬੰਦੇ ਰੱਖਦੀ ਹੋਏ ਹੋਣਗੇ। ਮੋਮਨ ਸਾੜੋ, ਮੋਮਨ ਮਾਨੇ ਮੁਸਲਮਾਨ ਜਿਹੜੇ ਨੇਕ ਨੇ, ਪਾਕਬਾਜ਼ ਨੇ, ਉਹਨਾਂ ਨੂੰ ਕਹਿ ਰਿਹਾ ਮੋਮਨੋ ਸਾੜੋ ਦਗਣੀ। ਇਹ ਜਿਹੜਾ ਹੈਗਾ ਨਜਾਇਜ਼ ਰਿਸ਼ਤੇ ਰੱਖਣ ਵਾਲਾ, ਔਰਤ ਦਾ ਰੱਖਣ ਵਾਲਾ, ਇਹਨੂੰ ਸਾੜੋ। ਇਹ ਸੂਫੀ ਸਾਹਿਬ ਨੇ ਇਹ ਜਿਹੜਾ ਲਫ਼ਜ਼ ਹੈ ਨਾ ਦਗਣੀ, ਉਹਦਾ ਕੀਤਾ ਨਾ ਦਕਣੀ ਕੀਤਾ। ਲੱਕੜਾਂ ਉਹਨਾਂ ਨੇ ਕੀਤਾ, ਇਹਦਾ ਮਤਲਬ ਲੱਕੜਾਂ ਵਿੱਚ। ਹੁਣ ਇਹ ਪਤਾ ਨਹੀਂ ਕਿਹੜਾ ਸਹੀ ਹੈ, ਲੇਕਿਨ ਉਹ ਕਹਿੰਦਾ ਜੀ ਮਕੂਲਾ ਸ਼ਾਇਰ ਕਹਿੰਦਾ ਕਿ ਇਹਨੂੰ ਮੁਸਲਮਾਨੋ ਇਹ ਤੁਹਾਡਾ ਹੁਣ ਸਵਾਬ ਦਾ ਕੰਮ ਹੈ ਕਿ ਇਸ ਬੰਦੇ ਨੂੰ ਸਾੜੋ। ਇਹ ਜਿਹੜਾ ਨਜਾਇਜ਼ ਰਿਸ਼ਤੇ ਰੱਖਣ ਵਾਲਾ ਹੈ, ਸਾਹਿਬਾਂ ਨੂੰ ਕੱਢ ਕੇ ਲਿਆਇਆ ਹੈ, ਕੀਤਾ ਇਸ਼ਕ ਬਨਾ। ਇਸ ਬੰਦੇ ਨੇ ਇਸ਼ਕ ਤਬਾਹ ਬਰਬਾਦ ਕਰਤਾ। ਚੇਤੇ ਰਵੇ ਕਿ ਇਹ ਜਿਹੜੀ ਲੈਂਗੁਏਜ ਬੋਲ ਰਿਹਾ, ਇਹ ਜਿਹੜਾ ਬਿਆਨੀਆਂ ਅੱਜ ਕੱਲ ਲਫ਼ਜ਼ ਬੜਾ ਚੜਿਆ ਹੈ, ਨੈਰੇਟਿਵ, ਇਹ ਜਿਹੜਾ ਬਿਆਨੀਆਂ ਮਕਬੂਲਾ ਸ਼ਾਇਰ ਵੱਲੋਂ ਆ ਰਿਹਾ ਹੈ, ਇਹ ਉਹਨਾਂ ਵੱਲੋਂ ਆਇਆ, ਮਾਣੀਆਂ ਵੱਲੋਂ ਹੈ। ਜਿਹੜੀ ਐਸਟੈਬਲਿਸ਼ਮੈਂਟ ਤੁਸੀਂ ਕਹਿ ਲਓ, ਜਿਹੜੇ ਸਾੜਨ ਆ ਰਹੇ ਨੇ ਸਾਹਿਬਾਂ ਨੂੰ, ਇਹ ਉਹਨਾਂ ਦਾ ਬਿਆਨੀਆ ਹੈ ਕਿ ਮੁਸਲਮਾਨੋ ਇਹ ਗੁਨਾਹਗਾਰ ਹੈ, ਇਹਨੇ ਜਿਹੜਾ ਕੀਤਾ ਇਹਨੇ ਇਸ਼ਕ ਨੂੰ ਵੀ ਤਬਾਹ ਕੀਤਾ। ਕਰਦਾ ਐਡ ਅਨਿਆਓ, ਨਿਆਓ ਮੈਨੇ ਹੁੰਦਾ ਇਨਸਾਫ ਕਰਨਾ। ਉਹ ਲੱਗਦਾ ਐਸ ਨਾ ਢਾ, ਇਹ ਖੁਦ ਜਿਹੜਾ ਹੈ ਇਹ ਸ਼ਾਇਦ ਇਹਨੇ ਇੰਨੀ ਬੇਇਨਸਾਫੀ ਨਹੀਂ ਕਰਨੀ ਸੀ। ਢਾ ਮੈਨੇ ਹੈਗਾ ਲੱਗਦਾ ਐਸ ਨਾ ਢਾ, ਇਹ ਇਸ ਤਰ੍ਹਾਂ ਦਾ ਅੱਗ ਵਾਲਾ ਜਾਂ ਹਸਦ ਰੱਖਣ ਵਾਲਾ ਨਹੀਂ ਸੀ ਕਿ ਜੋ ਇਹਦੇ ਨਾਲ ਹੋਈ ਹੈ ਸ਼ਾਇਦ ਇਹ ਖੁਦ ਹੁੰਦਾ ਤੇ ਸ਼ਾਇਦ ਕਿਸੇ ਨਾਲ ਨਾ ਕਰਦਾ। ਡੱਕੇ ਕੋਈ ਦਾ ਐਸ ਨੂੰ ਕਾਜ਼ੀ ਮੁਫਤੀ ਸ਼ਾਹ, ਮਿਰਜ਼ੇ ਨੂੰ ਕੋਈ ਵੀ ਨਹੀਂ ਰੋਕ ਸਕਿਆ, ਨਾ ਕਾਜ਼ੀ, ਨਾ ਮੁਫਤੀ, ਨਾ ਸ਼ਾਹ। ਮਤ ਗੱਲ ਪਾਏ ਅਸਾਂ ਦੇ ਸਿਰ ਦੇ ਉੱਤੋਂ ਲਾ, ਇਹਨੂੰ ਜਿਹੜਾ ਹੈ ਆਪਣੇ ਸਿਰ ਦੇ ਉੱਤੋਂ ਅਸੀਂ ਲਾ ਦਈਏ, ਇਹ ਨਾ ਹੋਵੇ ਮੁੜ ਕੇ ਸਾਡੇ ਗੱਲ ਹੀ ਪੈ ਜਾਵੇ। ਮੈਨੂੰ ਤਾਂ ਇਸ ਤਰ੍ਹਾਂ ਸਮਝ ਆਈ ਹੈ। ਦੋਸਤਾਂ ਨੂੰ ਅਗਰ ਹੋਰ ਤਰ੍ਹਾਂ ਕੁਝ ਸਮਝ ਆਈ ਹੈ ਤੇ ਉਹ ਸਾਂਝਾ ਕਰਨ। मेरा ख्याल है ਜਿਹੜਾ ਪਹਿਲਾ ਲਾਈਨ ਹੈ ਨਾ, ਮੁਮਿਲ ਸਾੜੋ ਦਗਣੀ ਕੀ ਇਸ਼ਕੀ ਬਣਾ, ਕਿਉਂਕਿ ਇਹ ਮਕੂਲਾ ਸ਼ਾਇਰ ਹੈ। ਇੱਕ ਤੇ ਸਮਾਜ ਦੇ ਜਿਹੜੇ ਟ੍ਰੈਡੀਸ਼ਨਸ ਨੇ ਸੁਸਾਇਟੀ ਦੇ, ਕਿ ਬਗੈਰ ਵਿਆਹ ਤੋਂ ਜਾਂ ਉਦਲ ਕੇ ਜਾਣ ਲੋਕਾਂ ਨੂੰ ਅੱਛਾ ਨਹੀਂ ਸਮਝਿਆ ਜਾਂਦਾ। ਫਿਰ ਉਹਨੂੰ ਇਸ ਬਿਆਨੀਏ ਨੂੰ ਜਾਂ ਇਸ ਨੈਰੇਟਿਵ ਨੂੰ ਸਟਰੋਂਗ ਕਰਨ ਵਾਸਤੇ ਤੁਸੀਂ ਮਜ਼ਹਬ ਦਾ ਵੀ ਰੈਫਰੈਂਸ ਦਿੰਦੇ ਹੋ, ਐਜ਼ ਲੌਜਿਕ, ਦਲੀਲ। ਕਿ ਦੇਖੋ ਜੀ ਮਜ਼ਹਬ ਦੇ ਵਿੱਚ ਵੀ ਜਿਵੇਂ ਸਾਡੇ ਮਜ਼ਹਬ 'ਚ ਕਿਹਾ ਜਾਂਦਾ ਹੈ, ਬਾਕੀ ਮਜ਼ਹਬਾਂ 'ਚ ਵੀ ਹੁੰਦਾ ਕਿ ਜੀ ਬਗੈਰ ਸ਼ਾਦੀ ਦੇ ਯਾਨੀ ਕਿ ਨਿਕਾਹ ਦੇ ਜਾਂ ਸ਼ਾਦੀ ਦੇ ਤੁਸੀਂ ਅਗਰ ਕੋਈ ਕੰਮ ਕਰਦੇ ਹੋ ਤੇ ਉਹ ਜ਼ਨਾ ਹੈ, ਔਰ ਜ਼ਨਾ ਇਜ਼ ਅ ਪ੍ਰੋਪਰ ਕ੍ਰਾਈਮ, ਬੜਾ ਸਖਤ ਜੁਰਮ ਹੈ ਸਾਡੇ ਮਜ਼ਹਬ ਵਿੱਚ। ਉਹ ਇੱਥੇ ਉਹ ਰੈਫਰੈਂਸ ਦੇ ਰਿਹਾ ਜਿਹੜਾ ਸ਼ਾਇਰ ਹੈ ਕਿ ਇਹ ਇੱਕ ਸਿੰਗਲ ਨਹੀਂ ਗਾ ਕਿ ਉਹਨੇ ਉਦਲ ਕੀਤੀ ਹੈ, ਬਲਕਿ ਉਹ ਉਧਾਲ ਕੇ ਉਹਦੇ ਨਾਲ ਰਹਿ ਕੇ ਤੇ ਉਹ ਕਾਫੀ ਸਾਰੀ ਚੀਜ਼ਾਂ ਦਾ ਨਾ ਉਹ ਖਰਾਬ ਕਰਦਾ ਪਿਆ। ਔਰ ਜੋ ਇਹਨਾਂ ਖਰਾਬੀਆਂ ਦੀ ਵਜ੍ਹਾ ਨਾਲ ਉਹਦੇ ਨਾਲ ਜੋ ਹੋ ਰਹੀ ਹੈ। ਔਰ ਇਹ ਜਦੋਂ ਮੈਂ ਖਿਆਲ ਇਹ ਜਿਹੜੀ ਤੀਸਰੀ ਲਾਈਨ ਨਾ, ਡੱਕੇ ਕੋਈ ਨਾ ਐਸ ਨੂੰ ਕਾਜ਼ੀ, ਕਿ ਜਦੋਂ ਬੰਦਾ ਐਸ ਹੱਸਦੇ ਪੈਂਦਾ ਜਿਹਦੇ ਤੇ ਪੈ ਗਿਆ ਮਿਰਜ਼ਾ, ਮੈਂ ਖਿਆਲ ਉਹ ਇਹਨੂੰ ਲਸਟ ਕਹਿ ਰਿਹਾ, ਇਸ਼ਕ ਨਹੀਂ ਗਾ। ਅੱਜ ਤੇ ਉਹ ਕਹਿ ਰਿਹਾ ਕਿ ਇਸ਼ਕ ਇਸ਼ਕ ਨੂੰ ਬਰਬਾਦ ਕਰਦਾ ਪਿਆ। ਤੇ ਆਸ਼ਿਕ ਹੁੰਦੇ ਨੇ, ਉਹਨਾਂ ਦਾ ਤਰੀਕੇਕਾਰ ਇਹ ਨਹੀਂ ਹੁੰਦਾ ਜੋ ਇਹਨੇ ਕੀਤਾ। ਔਰ ਜੋ ਆਸ਼ਕਾਂ ਇਹ ਤਰੀਕੇਕਾਰ ਨੂੰ ਨਾ ਸੁਸਾਇਟੀ ਤੇ ਨਾ ਕੋਈ ਰਿਲੀਜਨ ਤੇ ਨਾ ਕੋਈ ਮਜ਼ਹਬ ਇਜਾਜ਼ਤ ਦੇਗਾ। ਇਸ ਵਾਸਤੇ ਉਹ ਇਸ਼ਕ ਨੂੰ ਨਾ ਸਿਰਫ ਬਰਬਾਦ ਕਰਦਾ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਫਿਰ ਉਹਦੇ ਨਾਲ ਜੋ ਹੁੰਦਾ ਹੈ ਬਿਲਕੁਲ ਐਸਾ ਨਹੀਂ ਹੁੰਦਾ, ਬਿਕੋਜ਼ ਉਹ ਆਪਣੀ ਹਸਦ, ਆਪਣੇ ਗੁੱਸੇ ਦੀ, ਕਿਉਂਕਿ ਐਜ਼ ਅਸੀਂ ਵੇਖਿਆ ਥਰੂ ਆਊਟ ਹੀ ਇਜ਼ ਫੁੱਲ ਆਫ ਪ੍ਰਾਈਡ। ਮੈਂ ਇੰਝ ਕਰ ਦਿਆਂਗਾ, ਮੈਂ ਉਂਝ ਕਰ ਦਿਆਂਗਾ, ਮੈਂ ਬੜਾ ਤਾਕਤਵਰ ਹਾਂ, ਮੈਂ ਬੜਾ ਸਮਾਰਟ ਹਾਂ, ਮੈਂ ਬੜਾ ਤੇਜ਼ ਹਾਂ, ਮੈਂ ਬੜਾ
ਪਾਵਰਫੁਲ ਆ ਔਰ ਐਗਜ਼ੈਜਰੇਟ ਵੀ ਕਰਦਾ ਆਪਣੀ ਮੈਂਟਲ ਤੇ ਫਿਜ਼ੀਕਲ ਕੈਪੇਬਿਲਿਟੀ ਨੂੰ। ਉਹ ਆਖਰੀ ਗੱਲ ਜਿਹੜੀ ਨਾ ਉਹ ਉਧਰ ਰੈਫਰ ਕਰਦੀ ਵੀ ਜਿਹਨੂੰ ਅਸੀਂ ਹਮਾਸ਼ੀਆ ਵੀ ਕਹਿੰਦੇ ਆ, ਮਤ ਗੱਲ ਪਾਏ ਅਸਾਂ ਦੇ ਸਿਰ ਦੇ ਉੱਤੋਂ ਦਾ ਉਹਨਾਂ ਵੇ ਸਾਡੇ ਤੇ ਪੈ ਜੇ। ਤੇ ਮਕਬੂਲਾ ਸ਼ਾਇਰ ਰੈਫਰ ਕਰਦਾ ਪਿਆ ਉਹਨਾਂ ਚੀਜ਼ਾਂ ਵੱਲ ਜਿਹਦੀ ਵਜ੍ਹਾ ਨਾਲ ਮਿਰਜ਼ਾ ਸਿਚੁਏਸ਼ਨ 'ਚ ਪਹੁੰਚ ਜਾਏਗਾ, ਪਹੁੰਚ ਗਿਆ ਤੇ ਉਹ ਹੁਣ ਅੱਗੇ ਬਰਬਾਦ ਹੋ ਜਾਏਗਾ। ਔਰ ਕਲੀਅਰਲੀ ਉਹ ਕਹਿ ਰਿਹਾ ਕਿ ਇਸ਼ਕ ਨਹੀਂ ਗਾ ਜੋ ਇਹਨੇ ਕੀਤਾ ਮਿਰਜ਼ੇ ਨੇ। ਮੈਨੂੰ ਇਹ ਸਮਝ ਆਈ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਨਾ ਉਹ ਸ਼ਾਇਰ ਜਿਹੜਾ ਨਾ ਉਹ ਚੂੰਕਿ ਇਹ ਕਿੱਸਾ ਬਿਆਨ ਕਰਦਾ ਆ ਰਿਹਾ ਔਰ ਐਂਡ ਤੇ ਆ ਕੇ ਤੇ ਉਹ ਕਹਿੰਦਾ ਮੋਮਨ ਸਾੜੋ ਧਗੜੀ ਕੀਤਾ ਇਸ਼ਕ ਬਣਾ, ਕਿ ਜਿਹੜੇ ਮੋਮਨ ਮਤਲਬ ਜਿਹੜੇ ਬੰਦੇ ਨੇ ਇਸ ਤਰ੍ਹਾਂ ਦਾ ਇਲਿਸਿਟ ਰਿਲੇਸ਼ਨ ਰੱਖਣਾ ਹੈ ਉਹਨੂੰ ਸਾੜ ਦੇਣਾ ਚਾਹੀਦਾ ਹੈ। ਤੇ ਇਹ ਕਿ ਇਸ਼ਕ ਜਿਹੜਾ ਹੈ ਨਾ ਉਹ ਤਬਾਹ ਕਰ ਦਿੰਦਾ। ਕਰਦਾ ਇਹ ਡਨਿਆਉ ਉਹ ਲੱਗਦਾ ਇਸ ਨੇ ਢਾ, ਤੇ ਉਹਨੂੰ ਮਿਰਜ਼ਾ ਐਡਾ ਲੱਗਦਾ ਤੇ ਨਹੀਂ ਜ਼ੁਲਮ ਕਰਨ ਵਾਲਾ, ਲੇਕਿਨ ਉਹ ਕੀਤਾ ਉਹਨੇ ਜ਼ੁਲਮ ਹੈ। ਤੇ ਉਹਨੂੰ ਨਾ ਕਿਸੇ ਕਾਜ਼ੀ ਨੇ ਡੱਕਿਆ, ਨਾ ਕਿਸੇ ਮੁਫਤੀ ਨੇ ਡੱਕਿਆ, ਨਾ ਉਹਨੂੰ ਕਿਸੇ ਸ਼ਾਹ ਨੇ ਡੱਕਿਆ। ਮਤਲਬ ਕਿਸੇ ਸੋਸ਼ਲ ਵੈਲਿਊ ਕੋਈ ਟੈਬੂ ਉਹਨੂੰ ਰੋਕ ਨਹੀਂ ਸਕੀ। ਹੁਣ ਜਿਹੜੀ ਮੈਂ ਕਹਾਣੀ ਬਿਆਨ ਕਰ ਰਿਹਾ, ਮੈਂ ਤਾਂ ਉਹ ਬਿਆਨ ਕਰ ਰਿਹਾ ਜੋ ਹੋਇਆ ਹੈ। ਉਹ ਕਿਸੇ ਨੇ ਨਹੀਂ ਰੋਕਿਆ, ਨਾ ਕਾਜ਼ੀ ਨੇ ਨਾ ਮੁਫਤੀ ਨੇ, ਤੇ ਉਹ ਹੁੰਦਾ ਹੀ ਜਾ ਰਿਹਾ, ਲੱਗਦਾ ਵੀ ਇੰਜ ਨਹੀਂ ਸੀ। ਤੇ ਹੁਣ ਇਹ ਜਿਹੜੀ ਗੱਲ ਮੈਂ ਬਿਆਨ ਕਰ ਰਿਹਾ, ਇਹ ਕਿੱਸਾ ਕੋਈ ਮੈਂ ਨਹੀਂ ਘੜਿਆ ਜਾਂ ਮੈਂ ਇਹਦੇ 'ਚ ਕਸੂਰਵਾਰ ਨਹੀਂ। ਮਤ ਗੱਲ ਪਾਏ ਅਸਾਂ ਦੇ ਸਿਰ ਦੇ ਉੱਤੋਂ ਲਾ, ਇਹ ਉਹਨਾਂ ਦੇ ਸਿਰ ਤੋਂ ਲਾ ਕੇ ਸਾਡੇ ਸਿਰ ਤੇ ਨਾ ਪਾਣਾ। ਇਹ ਸਮਾਜ ਨੇ ਉਹਨੂੰ ਨਹੀਂ ਰੋਕਿਆ, ਮੈਂ ਤੇ ਸਿਰਫ ਬਿਆਨ ਕਰ ਰਿਹਾ। ਸ਼ਾਇਰ ਇਹ ਕਹਿ ਰਹੇ। ਦੇਖੋ ਇਸ ਟਾਈਮ ਨਾ ਪਿੱਛੇ ਅਸੀਂ ਲਾਈਨਾਂ ਪੜੀਆਂ ਨੇ, ਲੱਕੜੀਆਂ ਦੇ ਢੇਰ ਕਰ ਪਿੱਛੋਂ ਦੇਵਣ ਲੰਬ। ਮਿਰਜ਼ੇ ਨੂੰ ਅੱਗ ਤੇ ਉਹਨਾਂ ਨੇ ਲਾਤੀ ਹੈ, ਮਿਰਜ਼ੇ ਨੂੰ ਮਾਰ ਤੇ ਦਿੱਤਾ ਉਹਨਾਂ ਨੇ। ਹੁਣ ਇਹ ਜਿਹੜਾ ਬਿਆਨੀਆ ਮਕੂਲਾ ਸ਼ਾਇਰ ਦੇ ਜ਼ਰੀਏ ਸਾਡੇ ਸਾਹਮਣੇ ਆ ਰਿਹਾ ਹੈ, ਮੈਨੂੰ ਇਹ ਲੱਗਦਾ ਹੈ ਕਿ ਉਹ ਜਸਟੀਫਾਈ ਕਰ ਰਹੇ ਨੇ ਕਿ ਜਿਹੜਾ ਅਸੀਂ ਉਹਨੂੰ ਮਾਰਿਆ ਹੈ, ਉਹਨੂੰ ਮਾਰਨ ਲਈ ਇੱਕ ਨੈਰੇਟਿਵ ਬਣਾ ਰਹੇ ਨੇ, ਇੱਕ ਬਿਆਨੀਆ ਬਣਾ ਰਹੇ ਨੇ। ਸਾੜ ਦਿੱਤਾ ਉਹਨਾਂ ਨੇ, ਹੁਣ ਮਾਰ ਦਿੱਤਾ। ਹੁਣ ਇਹ ਉੱਤੋਂ ਉਹਨੂੰ ਜਸਟੀਫਾਈ ਕਰਨ ਲਈ ਕਿ ਉਹ ਗੁਨਾਹਗਾਰ ਸੀ, ਇਹ ਸੀ ਉਹ ਸੀ, ਸਾਡੇ ਸਿਰ ਤੇ ਨਾ ਪੈ ਜਾਏ ਇਹਨੂੰ ਇਸ ਤਰ੍ਹਾਂ। ਮੈਨੂੰ ਇਹ ਥੋੜਾ ਜਿਹਾ ਇਸ ਤਰ੍ਹਾਂ ਲੱਗ ਰਿਹਾ ਕਿ ਮਾਰਨ ਦੇ ਬਾਅਦ ਫੇਰ ਉਹਨੂੰ ਕੰਡੈਮ ਕਰ ਰਹੇ ਨੇ। ਉਹ ਜਸਟੀਫਾਈ ਕਰ ਰਹੇ ਨਾ ਆਪਣੇ ਐਕਸ਼ਨ ਨੂੰ। ਹਾਂ ਮੈਨੂੰ ਇਹੀ ਲੱਗ ਰਿਹਾ। ਜਿੱਦੋਂ ਮੈਂ ਜਦ ਉਹਨੇ ਮਾਰ ਦਿੱਤਾ ਫਿਰ ਵਿੱਚ ਗੱਲ ਕੀ ਰਹਿ ਗਈ ਵਿੱਚ? ਮੇਰੇ ਖਿਆਲ ਇਹ ਮਿਰਜ਼ੇ ਦੇ ਜਦੋਂ ਤੁਸੀਂ ਕਿਹਾ ਕਿ ਮਰਨ ਤੋਂ ਬਾਅਦ, ਅੱਗ ਲਾਉਣ ਤੋਂ ਬਾਅਦ, ਇਹ ਸ਼ਾਇਰ ਦੀ ਜੋ ਸਟੇਟਮੈਂਟ ਹੈ ਉਹਦੇ ਬਾਰੇ ਗੱਲ ਹੈ ਕਿ ਜੋ ਮੋਮਨ ਨੇ, ਇੱਕ ਖਾਸ ਕਿਸਮ ਦਾ ਜਿਹੜਾ ਵਿਚਾਰਧਾਰਾ ਰੱਖਣ ਵਾਲੇ ਲੋਕ ਨੇ, ਉਹ ਨਜਾਇਜ਼ ਰਿਸ਼ਤੇ ਕਰਨ ਵਾਲਿਆਂ ਨੂੰ ਸਾੜ ਕੇ ਇਸ਼ਕ ਨੂੰ ਫਨਾਹ ਕਰਨਾ ਚਾਹੁੰਦੇ ਨੇ। ਇਹ ਮੋਮੈਂਟਸ ਵਰਸਸ ਇਸ਼ਕ ਦੀ ਗੱਲ ਮੇਰਾ ਖਿਆਲ ਹੋ ਰਹੀ ਆ। ਔਰ ਦੂਸਰੀ ਲਾਈਨ 'ਚ ਕਹਿੰਦੇ ਕਿ ਇਹ ਐਡਾ ਵੱਡਾ ਅਨਿਆਂ ਹੋ ਰਿਹਾ, ਪਰ ਇਸ਼ਕ ਨੂੰ ਕਿਸੇ ਕਿਸਮ ਦੀ ਢਾਹ ਨਹੀਂ ਲੱਗ ਰਹੀ, ਕੋਈ ਹਰਾ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਔਰ ਤੀਸਰੀ ਲਾਈਨ 'ਚ ਕਹਿੰਦੇ ਨੇ ਕਿ ਇਸ ਇਸ਼ਕ ਨੂੰ ਕੋਈ ਨਹੀਂ ਰੋਕ ਸਕਦਾ, ਨਾ ਕੋਈ ਕਾਜ਼ੀ ਤੇ ਨਾ ਮੁਫਤੀ ਤੇ ਨਾ ਸ਼ਾਹ। ਇੱਕ ਐਸੀ ਮਤਲਬ ਮਤਲਬ ਸਾਰੇ ਕਾਜ਼ੀ ਮੁਫਤੀ ਤਾਂ ਮੋਮਨ ਜਿਹੜੇ ਨੇ ਉਹ ਇੱਕੋ ਹੀ ਸਮਾਜ ਦਾ ਹਿੱਸਾ ਨੇ ਨਾ। ਸਮਾਜ ਇਸ ਇਸ਼ਕ ਦਾ ਕੁਝ ਨਹੀਂ ਕਰ ਸਕਦਾ। ਔਰ ਲਾਸਟ ਵਿੱਚ ਕਹਿੰਦੇ ਨੇ ਕਿ ਇਸ ਅਨਿਆਂ ਜੋ ਬੇਇਨਸਾਫੀ ਹੋ ਰਹੀ ਆ, ਉਹਦੀ ਜ਼ਿੰਮੇਵਾਰੀ ਆਪਣੇ ਸਿਰਾਂ ਤੋਂ ਲਾ ਕੇ ਕਿਸੇ ਦੂਸਰੇ ਦੇ ਗੱਲ ਵਿੱਚ ਪਾਉਣੀ, ਸ਼ਿਫਟ ਦ ਰਿਸਪੌਂਸਿਬਿਲਿਟੀ ਇਹ ਕਰ ਰਹੇ ਨੇ ਕਿ ਇਸ਼ਕ ਵਾਲਿਆਂ ਨੇ ਗਲਤੀ ਕੀਤੀ ਆ। ਗਲਤੀ ਖੁਦ ਉਹ ਕਰ ਰਹੇ ਨੇ, ਸਮਾਜ ਵਾਲੇ ਕਰ ਰਹੇ ਨੇ, ਪਰ ਕਹਿ ਰਹੇ ਨੇ ਕਿ ਇਸ਼ਕ ਵਾਲਿਆਂ ਨੇ ਗਲਤੀ ਕੀਤੀ। ਮੇਰੇ ਕੋਲ ਸ਼ਿਫਟ ਆਫ ਰਿਸਪੌਂਸਿਬਿਲਿਟੀ ਕਿ ਮੋਮਨ ਤੇ ਕਾਜ਼ੀ ਮੁਫਤੀ ਸ਼ਾਹ ਸਾਰਾ ਸਮਾਜ ਆ ਜੋ ਆਪਣਾ ਅਨਿਆਂ ਨਹੀਂ ਰੀਅਲਾਈਜ਼ ਕਰ ਰਿਹਾ, ਇਸ਼ਕ ਵਾਲਿਆਂ ਦੇ ਉੱਤੇ ਕਰ ਰਿਹਾ। ਮੈਂ ਥੋੜਾ ਇਸ ਤਰ੍ਹਾਂ ਦੇਖਿਆ। ਨਹੀਂ ਸਹੀ ਹੈ, ਬਹੁਤ ਅੱਛਾ ਕੀਤਾ, ਬਹੁਤ ਅੱਛੀ ਕੀਤੀ। ਆਪਣੇ ਕਹਿੰਦਾ ਸਾਡੇ ਸਿਰ ਨਾ ਪੈ ਜਾਵੇ ਇਹਦਾ ਜਿਹੜਾ ਕਤਲ ਹੈ, ਮਿਰਜ਼ੇ ਦਾ ਸਾਡੇ ਸਿਰ ਨਾ ਪੈ ਜਾਏ, ਇਹਨੂੰ ਲਾ ਕੇ ਸੁੱਟੋ ਕਿਤੇ ਹੋਰ ਪਾਸੇ, ਇਹਨੂੰ ਸ਼ਿਫਟ ਕਰ ਦਿਓ। ਬਿਲਕੁਲ ਸਹੀ ਕਹਿ ਰਹੇ। ਹਾਂ, ਕਿਉਂਕਿ ਆਮ ਕਹਿੰਦੇ ਨਾ ਕਿ ਸਾਡੇ ਗੱਲ ਨਹੀਂ ਇਹ ਪਾਉਣੀ, ਤੂੰ ਇਹ ਗੱਲ ਜਿਹੜੀ ਗਲਤ ਹੋਈ ਹੈ ਸਾਡੀ ਗੱਲ ਨਾ ਪਾਈ,
ਤੇਰੀ ਆਪਣੀ ਗਲਤੀ ਹੈ, ਆਪਣੇ ਸਿਰੋਂ ਲਾ ਕੇ ਸਾਡੀ ਗੱਲ ਨਾ ਪਾਸ ਹੋਏ। सही, बिल्कुल सही, वेरी गुड। हाँ जी, अगला पढ़ो जी गौहर साहब। हाँ ਜੀ जी। ਸਰ 172 ਅੰਤ ਮਿਰਜ਼ੇ ਦੇ ਨਾਨਕੇ ਹੋਏ ਸੌਰੀ ਅੰਤ ਮਿਰਜ਼ੇ ਦੇ ਨਾਨਕੇ ਹੋਏ ਆਨ ਗਨੀਮ ਬਨ ਬਨ ਅੰਦਰ ਜੰਡ ਵਨ ਕੀਤੇ ਢੇਰ ਅਜ਼ੀਮ ਸਿਖਾ ਬਣਾਈ ਨਮਰੂਦੀਆਂ ਖਾਤਰ ਇਬਰਾਹੀਮ ਸਾੜ ਕੇ ਮਿਰਜ਼ੇ ਟੁਰ ਪਏ ਸਿਰ ਕਰ ਟੁਰੇ ਮਹੀਮ। सिर कर टुरे महीम। हाँ, सिर नहीं, सर करना, महम ਨੂੰ ਸਰ ਕਰਨਾ, ਸਰ ਕਰ ਟੁਰੇ ਮਹੀਮ। ਸਰ ਕਰ ਟੁਰੇ ਮਹੀਮ। ਅੰਤ, ਹਾਂ ਇਹ ਆਸਾਨ ਹੀ ਹੈ, ਇਹਦੇ ਚ ਕੋਈ ਲਫ਼ਜ਼ ਵੀ ਨਹੀਂ ਹੈ। ਅੰਤ ਮਿਰਜ਼ੇ ਦੇ ਨਾਨਕੇ ਇਹਦਾ ਵੱਲ ਇਸ਼ਾਰਾ ਹੈ, ਜਿਹੜਾ ਹੈ ਸਾਹਿਬਾਂ ਦੇ ਜਿਹੜੇ ਹੈ ਨੇ ਉਹਨਾਂ ਵੱਲ ਇਸ਼ਾਰਾ ਹੈ। ਗਨੀਮ ਬੜਾ ਇੱਕ ਪੱਕਾ ਜਿਹਾ ਲਫ਼ਜ਼ ਹੈ, ਜਿਹੜਾ ਲੁੱਟਣ ਵਾਲਾ ਜਿਹੜਾ ਹੈ ਗਨੀਮ, ਜਿਹੜਾ ਲੁੱਟਦੇ ਸਨ ਜਦੋਂ ਫੌਜਾਂ ਆਉਂਦੀਆਂ ਸੀ ਤੇ ਉਹ ਲੋਕਾਂ ਦਾ ਮਾਲ ਲੁੱਟਦੇ ਸਨ, ਉਹਨਾਂ ਨੂੰ ਗਨੀਮ ਕਿਹਾ ਜਾਂਦਾ ਹੈ। ये जुबैर साहब, माले गनीमत, मैं पहली बार नोट ਹਾਂ किया ਹਾਂ, कि गनीमत का ਉਹਦੇ ਵਿੱਚ लफ्ज गनीम तो निकलिया है। ਹਾਂ ਇਹਦੇ ਚੋਂ ਹੀ ਨਿਕਲਿਆ, ਬਿਲਕੁਲ ਸਹੀ ਹੈ। पर्शियन वर्ड है गनीम। ਮੇਰਾ ਖਿਆਲ ਹੈ ਇਹਦੀ ਜਿਹੜੀ ਆਵਾਜ਼ ਥੋੜੀ ਜਿਹੀ ਕਨੋਟੇਸ਼ਨ ਲੱਗ ਰਿਹਾ ਗਨੀਮ ਹੀ ਹੈ, ਫਾਰਸੀ ਹੈ। हाँ, मैंने भी लगता है, पर ਮਿਰਜ਼ੇ कंफर्म ਦੇ ਨਾਨਕੇ ਹੋਏ ਆਣ ਗਨੀਮ, ਬੜੀ ਸੋਹਣਾ ਗਨੀਮ ਨੂੰ ਬਣਾ ਕੇ ਤੇ ਬੜਾ ਕਮਾਲ ਕਰ ਦਿੱਤਾ ਇੱਥੇ ਉਹਨੇ, ਕਿ ਇਸ ਤਰ੍ਹਾਂ ਉਹਨੂੰ ਲੁੱਟਿਆ ਆ ਕੇ ਮਿਰਜ਼ੇ ਨੂੰ, ਜਿਵੇਂ ਕੋਈ ਬਾਹਰੋਂ ਹਮਲਾਵਰ ਫੌਜਾਂ ਆ ਕੇ ਮੁਕਾਮੀ ਆਬਾਦੀਆਂ ਨੂੰ ਹਮਲਾ ਕਰਦੀਆਂ ਸਨ ਜਾਂ ਉਹਨਾਂ ਨੂੰ ਲੁੱਟਦੀਆਂ ਸਨ। ਗਨੀਮ ਉਹਦੇ ਤੇ ਹੋਏ ਨੇ, ਲੁੱਟਿਆ ਉਹਨਾਂ ਨੇ, ਲੁੱਟਣ ਵਾਲਾ ਦੁਸ਼ਮਣ। ਮਤਲਬ ਹੋਰ ਵੀ ਦੇਖ ਲੈਂਦੇ ਗਨੀਮ ਦਾ ਦੁਸ਼ਮਣ ਲੁਟੇਰਾ। ਅੱਛਾ ਜੀ, ਪਨ ਪਨ ਅੰਦਰ ਜੰਡ ਵਨ ਕੀਤੇ ਢੇਰ ਅਜ਼ੀਮ। ਜਦੋਂ ਮਿਰਜ਼ੇ ਨੂੰ ਸਾੜਿਆ ਉਹਨਾਂ ਨੇ ਹੋਰ ਢੇਰ ਲਾਤੇ ਨੇ ਜੰਡ ਦੇ ਦਰਖਤਾਂ ਦੇ, ਬਹੁਤ ਜ਼ਿਆਦਾ ਆਲੇ ਦੁਆਲੇ ਦਾ ਪੂਰਾ ਢੇਰ ਲਾ ਕੇ ਇੱਕ ਭਾਂਬੜ ਲਾਤਾ ਉਹਨਾਂ ਨੇ। ਚਿਖਾ ਬਣਾਈ ਨਮਰੂਦੀਆਂ ਖਾਤਰ ਇਬਰਾਹੀਮ। ਇੱਥੇ ਹਜ਼ਰਤ ਇਬਰਾਹੀਮ ਦਾ ਔਰ ਨਮਰੂਦ ਦਾ ਜ਼ਿਕਰ ਕੀਤਾ ਹੈ। ਨਮਰੂਦ ਇੱਕ ਬਾਦਸ਼ਾਹ ਸੀ ਜਿਹਨੇ ਇਬਰਾਹੀਮ ਨੂੰ ਜਿਹੜਾ ਹੈ ਉਹ ਸਾੜਨ ਦੀ ਕੋਸ਼ਿਸ਼ ਕੀਤੀ ਤੇ ਉਹ ਫੁੱਲ ਬਣ ਕੇ ਫਿਰ ਉਹ ਅੱਗ ਜਿਹੜੀ ਸੀ ਉਹ ਡਿੱਗ ਪਈ। ਇਹਦੀ ਅਸੀਂ ਹੁਣੀ ਗੱਲ ਕਰਨੇ ਆ। ਸਾੜ ਕੇ ਮਿਰਜ਼ੇ ਟੁਰ ਪਏ ਸਰ ਕਰੇ ਸਰ ਕਾ ਟੁਰੇ ਮੁਹਿੰਮ। ਮੁਹਿੰਮ ਬਣੇ ਮਹਿਮ। ਜਿਵੇਂ ਨਮਰੂਦ ਨੇ ਚਿਖਾ ਬਣਾਈ ਸੀ ਔਰ ਸਾੜਿਆ ਸੀ, ਇੰਝ ਹੀ ਉਹ ਜਿਹੜਾ ਹੈ ਉਹਨੂੰ ਮਹਿਮ ਨੂੰ ਸਰ ਕਰਕੇ ਉਹ ਚਲੇ ਗਏ। ਨਮਰੂਦ ਦਾ ਜ਼ਿਕਰ ਬਹੁਤ ਸਾਡੀ ਸ਼ਾਇਰੀ ਵਿੱਚ ਵੀ ਬਹੁਤ ਆਉਂਦਾ ਹੈ। ਲਾਮਾ ਇਕਬਾਲ ਨੇ ਵੀ ਇਹਦੇ ਤੇ ਬੜੇ ਲਿਖੇ ਨੇ। ਤੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਜਿਹੜੇ ਨੇ ਉਹ ਯਹੂਦੀਆਂ ਦੇ ਵੀ, ਈਸਾਈਆਂ ਦੇ ਵੀ, ਮੁਸਲਮਾਨਾਂ ਦੇ ਵੀ ਉਹ ਹੈ ਨੇ। ਜਿਹੜੇ ਦੋਸਤ ਅਮਰੀਕਾ ਬੈਠੇ ਨੇ ਉਹਨਾਂ ਨੂੰ ਯਾਦ ਹੋਏਗਾ ਕਿ ਟਰੰਪ ਨੇ ਵੀ ਪਿੱਛੇ ਇੱਕ ਗੱਲ ਕੀਤੀ ਸੀ ਕਿ ਇਬਰਾਹੀਮ ਕੰਟਰੈਕਟ ਜਾਂ ਪਤਾ ਨਹੀਂ ਇਬਰਾਹੀਮ ਲਾ ਦਾ ਜਿਹੜਾ ਨਾ ਅਸੀਂ ਉਹ ਗੱਲ ਕਰਾਂਗੇ। इब्राहिमिक कॉन्ट्रैक्ट। ਹਾਂ ਇਬਰਾਹੀਮ ਕੰਟਰੈਕਟ। इब्राहिमिक। ਹਾਂ, ਉਹ ਇਹ ਕਹਿ ਰਿਹਾ ਕਿ ਇਸਰਾਈਲ ਔਰ ਸਾਰੇ ਮੁਸਲਮਾਨ ਮੁਲਕ ਔਰ ਈਸਾਈ ਮੁਲਕ ਮਿਲ ਕੇ ਅਸੀਂ, ਕਿਉਂਕਿ ਮੋਨੋਥੀਸਟਿਕ ਹੈ, ਵਨ ਗਾਡ ਨੂੰ ਅਸੀਂ ਮੰਨਣ ਵਾਲੇ ਹਾਂ ਔਰ ਇੱਕ ਕਿਤਾਬ ਜਿਹੜੀ ਹੈ ਯਹੂਦੀਆਂ ਨੂੰ ਵੀ ਮੁਸਲਮਾਨ ਮੰਨਦੇ ਨੇ ਕਿ ਉਹ ਜਿਹੜੀ ਹੈ ਰੱਬ ਦੀ ਕਿਤਾਬ ਹੈ, ਈਸਾਈ ਵੀ, ਬਾਈਬਲ ਵੀ ਔਰ ਕੁਰਾਨ ਵੀ। ਤੇ ਹਜ਼ਰਤ ਇਬਰਾਹੀਮ ਦਾ ਕਮਾਲ ਹੈ ਸੀ ਕਿ ਜਿਹੜੀ ਪ੍ਰੋਫਿਟਸ ਦੇ ਵਿੱਚ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਵਨ ਗਾਡ ਦਾ ਕੰਸੈਪਟ ਦਿੱਤਾ ਸੀ। ਉਸ ਤੋਂ ਪਹਿਲੇ ਜਿਹੜਾ ਕੋਈ ਸੂਰਜ ਨੂੰ ਪੂਜਾ ਕਰਦਾ ਸੀ, ਕੋਈ ਚੰਦ ਦੀ,
ਕੋਈ ਦਰਿਆ ਦੀ, ਕੋਈ ਰੁੱਖਾਂ ਦੀ, ਤੇ ਉਹ ਜਿਹੜੀ ਹੈ ਸਾਰਾ। ਲੇਕਿਨ ਇੱਥੇ ਮਜ਼ੇਦਾਰ ਗੱਲ ਹੈਗੀ ਹੈ, ਇੱਥੇ ਜਿਹੜੀ ਸਵਾਲ ਹੈ ਮੇਰਾ, ਉਹ ਹੈ ਕਿ ਨਮਰੂਦ ਤੇ ਇਬਰਾਹੀਮ ਜਿਹੜਾ ਹੈ ਜ਼ਾਹਰ ਹੈ ਇਬਰਾਹੀਮ ਜਿਹੜਾ ਹੈ ਉਹ ਮਿਰਜ਼ਾ ਇੱਥੇ ਬਣਾਇਆ ਜਾ ਰਿਹਾ, ਔਰ ਜਿਨ੍ਹਾਂ ਨੇ ਉਹ ਮਾਰਿਆ ਉਹਨੂੰ, ਉਹ ਨਮਰੂਦ ਨੇ। ਉਹ जी शेर भी है ना सारे जुबैर साहब के, बेखतर कूद पड़ा आतिश नमरूद में इश्क, अकल है हम्म, महवे तमाशा लबे बाम अभी। हम्म। ਉਹ ਸਹੀ ਹੈ, ਉਹ ਸ਼ੇਰ ਸਹੀ ਹੈ, ਲੇਕਿਨ ਇੱਥੇ ਜਿਹੜਾ ਨ- ਨਮਰੂਦ ਦੇ ਨਾਲ ਉਹ ਜਿਹੜੀ ਹਿਸਟਰੀ ਲੈ ਕੇ ਆਏ ਨੇ, ਰਿਲੀਜੀਅਸ ਹਿਸਟਰੀ ਨੂੰ ਜਿਹੜਾ ਇਹਨਾਂ ਨੇ ਇੱਥੇ ਹਾਜ਼ਰ ਕੀਤਾ ਜਾਂ ਇਨਵੋਕ ਕੀਤਾ, ਉਹ ਚਿਖਾ ਜਿਹੜੀ ਬਣਾਈ, ਅੱਗ ਨਾਲ ਸਾੜ ਕੇ ਮਾਰਿਆ ਮਿਰਜ਼ੇ ਨੂੰ, ਉਹਨੂੰ ਇਬਰਾਹੀਮ ਦੇ ਨਾਲ ਜਿਹੜਾ ਹੈ, ਕਿਉਂਕਿ ਪਿਛਲੀ ਲਾਈਨ ਦੇ ਵਿੱਚ ਤੇ ਉਹ ਕੰਡੈਮ ਕੀਤਾ ਜਾ ਰਿਹਾ ਮਿਰਜ਼ਾ। ਪਿਛਲਾ ਬੰਦ ਜਿਹੜਾ ਪੜਿਆ ਉਹਦੇ ਤੋਂ ਕਹਿ ਰਹੇ ਜੀ ਉਹ ਕ੍ਰਿਮੀਨਲ ਹੈ ਔਰ ਉਹਨੇ ਇਸ਼ਕ ਨੂੰ ਫਨਾਹ ਕੀਤਾ। ਇੱਥੇ ਉਹਨੂੰ ਇਬਰਾਹੀਮ ਦੇ ਨਾਲ ਜੋੜ ਦਿੱਤਾ। जुबैर साहब ਹਾਂਜੀ, एक कंटिन्यूएशन चलती पई है मकूला शायर ना पिछले तो ए भी मकूला शायर ही कंटिन्यू कर रहे हैं ਅੱਛਾ ਮਕੂਲਾ ਸ਼ਾਹ, ਸੌਰੀ, ठीक है, ठीक हाँ है। वो बिल्कुल वही लॉजिक हम बार बार यूज करेगा हर स्टैंजा च मेरे ख्याल दे च टू जस्टिफाई कि हो की रहा है अपना एनालिसिस दे रहा है ना मकूला शायर ਤੇ ਇੱਥੇ ਜਿਵੇਂ ਉਹਨੇ ਪਿੱਛੇ ਦੱਸਿਆ ਜੀ ਕਿ ਕਾਜ਼ੀ ਮੁਫਤੀ ਤੇ ਬਾਦਸ਼ਾਹ ਜਿਹੜੇ ਨੇ ਜੋ ਮਰਜ਼ੀ ਕਰ ਲੈਣ, ਇਸ਼ਕ ਨੂੰ ਨਹੀਂ ਮਾਰ ਸਕਦੇ। ਤੇ ਇੱਥੇ ਵੀ ਜਿਹੜਾ ਉਹੀ ਰੈਫਰੈਂਸ ਨੂੰ ਮਜ਼ੀਦ ਸੋਲਿਡੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਮਕੂਲਾ ਸ਼ਾਇਰ, ਔਰ ਇਸ਼ਕ ਦੀ ਹੀ ਤਾਰੀਫ ਕਰਦਾ ਪਿਆ ਡਾਇਰੈਕਟਲੀ ਔਰ ਇਨਡਾਇਰੈਕਟਲੀ, ਕਿ ਜਿਵੇਂ ਪ੍ਰੋਫਿਟ ਇਬਰਾਹੀਮ ਦਾ ਜਿਹੜਾ ਇਸ਼ਕ ਸੀ ਉਹ ਰੱਬ ਨਾਲ ਸੀ, ਤੇ ਨਮਰੂਦ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਉਹ ਰੱਬ ਦੀ ਗੱਲ ਕਰਦਾ, ਜਾਂ ਜਿਵੇਂ ਮਿਰਜ਼ਾ ਸਾਹਿਬਾ ਦੀ ਗੱਲ ਕਰਦਾ ਸੀ। ਮੈਂ ਖਿਆਲ ਇੱਥੇ ਉਹ ਨਾ ਇੱਕ ਪੈਰਲਲ ਡਰਾ ਕਰਦਾ ਪਿਆ ਇੱਥੇ, ਕਿ ਜਿਵੇਂ ਔਰ ਇਹ ਤੁਹਾਨੂੰ ਪਤਾ ਐਪਿਕ ਦੀ ਖੂਬੀ ਵੀ ਹੁੰਦੀ ਹੈ ਕਿ ਆਪਣੇ ਹੀਰੋ ਨੂੰ ਉਹ ਮੈਟਾਫਿਜ਼ੀਕਲ ਲੈਵਲ ਦੇ ਜਿਹੜੇ ਇਵੈਂਟਸ ਔਰ ਕੈਰੈਕਟਰ ਹੁੰਦੇ ਨੇ ਉਹਨਾਂ ਨੂੰ ਕੰਪੇਅਰ ਕਰਕੇ ਉਹਨੂੰ ਐਗਜ਼ੈਜਰੇਟ ਕਰਦੇ ਨੇ। ਇਹ ਇੱਥੇ ਬਿਲਕੁਲ ਉਹੀ ਟੈਕਨੀਕ ਯੂਜ਼ ਕਰਨ ਦੇ ਆ ਹਾਫਿਜ਼ ਬਰਖੁਰਦਾਰ, ਕਿ ਆਮ ਜੇ ਮਿਰਜ਼ੇ ਨੂੰ ਜਿਹੜਾ ਕਿ ਪਿੰਡ ਦਾ ਇੱਕ ਛੋਟੇ ਜਾਗੀਰਦਾਰ ਦਾ ਮੁੰਡਾ ਹੈ, ਉਹਨੂੰ ਇੱਕ ਐਸੇ ਬੰਦੇ ਨਾਲ ਮਿਲਾ ਰਹੇ ਨੇ ਪ੍ਰੋਫਿਟ ਇਬਰਾਹੀਮ ਨਾਲ, who is the grandfather of all three main religions of the world. So that comparison, that parallel in itself is very huge, right? और मैग्निफिसेंट भी है। और ਇੱਥੇ ਉਹ ਇਹੀ ਕਹਿ ਰਿਹਾ ਕਿ ਜਿਵੇਂ ਹਜ਼ਰਤ ਇਬਰਾਹੀਮ ਨੂੰ ਅੱਗ 'ਚ ਸੁੱਟਣ ਦੀ ਸਿਰਫ ਵਜ੍ਹਾ ਸੀ ਕਿ ਉਹ ਨਿਮਰੂਦ ਨੂੰ ਰੈਜ਼ਿਸਟ ਕਰ ਰਿਹਾ ਸੀ ਅਗੇਂਸਟ his love for one God, and he was preaching about one God, about asking people to only worship one God, ਔਰ ਉਹ ਵੀ ਇੱਕ ਇਸ਼ਕ ਦੀ ਅਲਾਮਤ ਸੀ, ਸਿੰਬਲ ਸੀ। ਤੇ ਇੱਥੇ ਵੀ ਬਿਲਕੁਲ ਇੰਝ ਹੀ ਹੋ ਰਿਹਾ ਕਿ ਉਹ ਇਸ ਤਰ੍ਹਾਂ ਨੂੰ ਸੁੱਟਦੇ ਪਏ ਨੇ ਜਿਵੇਂ ਇਬਰਾਹੀਮ ਨੂੰ ਸਜ਼ਾ ਦਿੱਤੀ ਗਈ ਸੀ ਇਸ਼ਕ ਦੀ। ਸੋ ਇਬਰਾਹੀਮ ਨੂੰ ਵੀ ਇਸ਼ਕ ਕਰਨ ਦੀ ਵਜ੍ਹਾ ਨਾਲ ਅੱਗ 'ਚ ਸੁੱਟਿਆ ਗਿਆ ਸੀ, ਔਰ ਇਸ ਵਾਸਤੇ ਇਹਨੂੰ ਵੀ ਅੱਗ 'ਚ ਸੁੱਟਿਆ ਜਾ ਰਿਹਾ ਇਸ਼ਕ ਦੀ ਵਜ੍ਹਾ ਨਾਲ। ਤੇ ਦਿਸ ਇਜ਼ ਹਾਊ ਆਈ ਲੁੱਕ ਐਟ ਇਟ। ਹਾਂਜੀ ਅਮਰਜੀਤ ਜੀ। ਹਾਂਜੀ, ਮੇਰੇ ਇਹੀ ਗੱਲ ਠੀਕ ਹੈ। ਮੇਰਾ ਖਿਆਲ ਹੈ ਕਿ ਤੁਸੀਂ ਸੱਚਾਈ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਨਹੀਂ ਕਰ ਸਕਦੇ, ਭਾਵੇਂ ਸਾਰਾ ਸਮਾਜ ਤੁਹਾਡੇ ਅਗੇਂਸਟ ਹੋ ਜਾਏ, ਭਾਵੇਂ ਤੁਸੀਂ ਉਹਨਾਂ ਨੂੰ ਲੱਕੜਾਂ 'ਚ ਸਾੜ ਦਿਓ ਜਾਂ ਕੁਛ, ਪਰ ਜੋ ਸੱਚਾਈ ਹੈਗੀ ਹੈ ਇਸ਼ਕ ਦੀ ਗੱਲ ਹੋ ਜਾਂ ਵੈਸੇ ਹੀ ਆਪਣੇ ਗ੍ਰੀਕ ਫਿਲਾਸਫੀ ਦੇ ਵਿੱਚ ਵੀ ਇਹ ਐਗਜ਼ਾਮਪਲਸ ਨੇ ਕਿ ਉਹਨਾਂ ਨੂੰ ਤੁਸੀਂ ਦਬਾ ਸਕਦੇ ਹੋ ਪਰ ਉਹ ਖਤਮ ਨਹੀਂ ਕਰ ਸਕਦੇ ਉਹਨਾਂ ਨੂੰ। ਲੇਕਿਨ ਇਹਦੇ ਦੋ ਸ਼ੇਰ ਨੇ, ਮੈਨੂੰ ਤੇ ਇਹਨਾਂ 'ਚ ਇਹ ਲੱਗਦਾ ਕਿ ਸੱਚਾਈ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਹਮੇਸ਼ਾ ਰਿਲੇਟਿਵ ਹੁੰਦੀ ਹੈ ਨਾ। ਸੱਚ ਕਦੀ ਸੱਚ ਹੁੰਦਾ, ਕਦੀ ਉਹ ਨਹੀਂ ਹੁੰਦਾ। ਕਿਸੇ ਦੌਰ 'ਚ ਸੱਚ ਹੁੰਦਾ, ਕਿਸੇ ਦੌਰ 'ਚ ਨਹੀਂ ਹੁੰਦਾ। ਕਿਸੇ ਮਜ਼ਹਬ ਦਾ ਸੱਚ ਹੁੰਦਾ, ਕਿਸੇ ਸਮਾਜ ਦਾ ਸੱਚ ਹੁੰਦਾ, ਕਿਸੇ ਸਮਾਜ ਦਾ ਉਹ ਝੂਠ ਹੁੰਦਾ। ਜਿਹੜਾ ਪਿਛਲਾ ਸ਼ੇਰ ਆ ਉਹਦੇ 'ਚ ਵੀ ਸ਼ਾਇਰ ਜਦੋਂ ਉਹਨੇ ਕਿਹਾ ਨਾ ਮੱਧ ਪਾਏ ਅਸਾਂ ਦੇ ਸਿਰ ਦੇ ਉੱਤੋਂ ਲਾ, ਉੱਥੇ ਉਹ ਲਾਈਨ ਕਿਤੇ ਡਰਾ ਨਹੀਂ ਕਰ ਪਾ ਰਿਹਾ। ਉਹ ਕਹਿੰਦਾ ਇਹ ਜਿਹੜੀਆਂ ਗੱਲਾਂ ਨੇ ਕਿ ਕਾਜ਼ੀ ਮੁਫਤੀ ਨਹੀਂ ਰੋਕ ਸਕੇ, ਸਮਾਜ ਨਹੀਂ ਰੋਕ ਸਕਿਆ, ਸਾਡੇ ਤੇ ਨਾ ਪਾਣਾ। ਅੰਤ ਮਿਰਜ਼ੇ ਦੇ ਨਾਨਕੇ ਹੋਏ ਆਨ ਗਨੀਮ,
ਉਹਦੇ ਮਿਰਜ਼ਿਆਂ ਆ ਕੇ ਉਹਨੂੰ ਲੁੱਟਣ ਸ਼ੁੱਟਣ ਕਰ ਦਿੱਤਾ, ਬਨ ਅੰਦਰ ਜੰਡ ਉਹਨੂੰ ਕੀਤਾ, ਢੇਰ ਅਜ਼ੀਮ ਉਹਨੂੰ ਤਬਾਹ ਬਰਬਾਦ ਕਰ ਦਿੱਤਾ। ਚਿਖਾ ਬਣਾਈ ਨਮਰੂਦ ਦੀਆਂ ਖਾਤਰ ਇਬਰਾਹਿਮ, ਜਿਸ ਤਰ੍ਹਾਂ ਕਿ ਉਹ ਨਮਰੂਦ ਦੇ ਫੌਜੀਆਂ ਨੇ ਉਹ ਅੱਗ ਲਾਈ ਸੀ ਇਬਰਾਹਿਮ ਨੂੰ ਸਾੜਨ ਵਾਸਤੇ। ਤੇ ਅਗਲਾ ਜਿਹੜਾ ਸ਼ੇਰ ਹੈ ਕਿ ਸਾੜ ਕੇ ਮਿਰਜ਼ੇ ਟੁਰ ਪਏ, ਸਿਰਕਾ ਟੁਰੇ ਮਹੀਮ। ਹੁਣ ਜਿਹੜੇ ਹਜ਼ਰਤ ਇਬਰਾਹਿਮ ਅਲੈਹਿਸਲਾਮ ਸਨ, ਤੇ ਉਹ ਨਮਰੂਦ ਦੀ ਜਿਹੜੀ ਜੰਗ ਸੀ ਉਹ ਤੇ ਯੂਨੀਵਰਸਲ ਜਿਹੜੀ ਹਿਸਟੋਰੀਕਲ ਟਰੂਥ ਹੈ ਉਹ ਤੇ ਇਹ ਸੀ ਕਿ ਉਹ ਜਦੋਂ ਉਹਨੇ ਅੱਗ ਲਾਈ ਤੇ ਜਦੋਂ ਬੇਦਾਰ ਹੋਏ ਤੇ ਉਹ ਬਾਗ ਵਿੱਚ ਸਨ, ਫੁੱਲਾਂ ਦਾ ਬਾਗ ਸੀ ਉਹ। ਤੇ ਉਹਦੇ ਅੱਗੇ ਕੰਟੀਨਿਊਸ਼ਨ ਚ ਉਹ ਕਹਿੰਦਾ ਕਿ ਸਾੜ ਕੇ ਮਿਰਜ਼ੇ ਟੁਰ ਪਏ, ਸਰ ਕਰ ਟੁਰੇ ਮੁਹੀਮ, ਕਿ ਜਿਸ ਤਰ੍ਹਾਂ ਮਿਰਜ਼ੇ ਨੂੰ ਸਾੜ ਕੇ ਉਹ ਟੁਰ ਪਏ ਨੇ ਤੇ ਉਹ ਆਪਣੀ ਮੁਹੱਤ ਮੁਕੰਮਲ ਕਰਕੇ ਟੁਰ ਗਏ ਨੇ। ਲੇਕਿਨ ਜਿਹੜੀ ਕਾਨਾਤੀ ਹਕੀਕਤ ਹੈ ਇਹ ਤੇ ਉਹਨੂੰ ਵੀ ਨਹੀਂ ਪਤਾ ਕਿ ਮਿਰਜ਼ਾ ਸਹੀ ਹੈ ਜਾਂ ਕਿ ਸਮਾਜੀ ਕਦਰਾਂ ਸਹੀ ਨੇ, ਕਿ ਜਿਹਦੇ ਵਿੱਚ ਉਹ ਜਿਹੜਾ ਗਲਤ ਤਾਲੁਕ ਰੱਖੇ ਉਹਨੂੰ ਸਾੜਨਾ ਚਾਹੀਦਾ, ਕਿ ਜਾਂ ਮਿਰਜ਼ੇ ਦਾ ਜਿਹੜਾ ਪੈਸ਼ਨ ਹੈ, ਉਹਦੀ ਮੁਹੱਬਤ ਜਿਹੜੀ ਹੈ ਉਹ। ਤੇ ਇੱਥੇ ਉਹ ਸਾੜ ਕੇ ਮਿਰਜ਼ੇ ਟੁਰ ਪਏ, ਸਿਰ ਕਰ ਟੁਰੇ ਮਹੀਮ, ਉਹਨਾਂ ਨੇ ਉਹਨੂੰ ਸਾੜ ਦਿੱਤਾ, ਆਪਣੀ ਮੁਹਿੰਮ ਤੇ ਪੂਰੀ ਕਰ ਲਈ, ਪਰ ਹੁਣ ਇਹ ਤਰੀਕ ਹੀ ਦੱਸੇਗੀ ਕਿ ਉਹ ਸਹੀ ਸੀ ਕਿ ਗਲਤ ਸੀ। ਇਹ ਉਹੀ ਗੱਲ ਹੈ ਡਾਕਟਰ ਸਾਹਿਬ ਜ਼ੁਬੈਰ ਸਾਹਿਬ, ਕਿ ਜਿੱਦਾਂ ਕਹਿੰਦੇ ਨਾ ਕਿ उस प्याले में जहर था ही नहीं, उस प्याले में जहर था ही नहीं, वरना सुकरात कब का मर गया होता। कि ਜਿਹੜੇ ਪਿਆਲੇ ਦੇ ਵਿੱਚ ਝੂਠ ਹੈ ਜਾਂ ਲੱਕੜੀਆਂ ਜਾਂ ਅੱਗਾਂ ਤੁਸੀਂ ਲਾਉਂਦੇ ਹੋ, ਉਹ ਸੱਚ ਨੂੰ ਨਹੀਂ ਮਾਰ ਸਕਦੇ। ਤੇ ਸੱਚ ਕਿਸੇ ਦੀ ਜਾਗੀਰ ਨਹੀਂ ਹੈ, ਇਹ ਇੱਕ ਕਾਨਾਤੀ ਚੀਜ਼ ਹੈ ਜਿਹੜੀ ਵਕਤ ਦੇ ਨਾਲ ਤੈਅ ਹੁੰਦੀ। ਮੈਂ ਆਈ ਥਿੰਕ ਸੱਚ ਜਿਹੜਾ ਹਮੇਸ਼ਾ ਲਈ ਜਿਹੜੀ ਚੀਜ਼ ਸੱਚ ਹੈ ਉਹ ਬਦਲਦਾ ਨਹੀਂ, ਉਹ ਸੱਚ ਹੀ ਸੱਚ ਹੈ। ਉਹ ਜੇ ਸੱਚ ਬਦਲ ਗਿਆ ਫਿਰ ਉਹ ਝੂਠ ਹੋ ਜਾਏਗਾ। ਠੀਕ ਹੈ, ਲੇਕਿਨ ਬਹਰਹਾਲ ਅੱਗ ਨੂੰ ਉਹਨਾਂ ਨੇ ਬੜੀ ਪੁਰਾਣਾ ਇੱਕ ਜਿਹੜਾ ਸਾਰਾ ਹਜ਼ਰਤ ਇਬਰਾਹੀਮ ਦਾ ਉਹਨੂੰ ਹਾਜ਼ਰ ਕੀਤਾ ਉਹਨਾਂ ਨੇ, ਨਮਰੂਦ ਔਰ ਅੱਗ। ਮਿਰਜ਼ੇ ਦੇ ਰੈਫਰੈਂਸ ਨਾਲ ਬੜਾ ਅੱਛਾ ਹੈ, ਮਜ਼ੇਦਾਰ ਹੈ। ਹਰ ਬੰਦਾ ਇਸ ਚੀਜ਼ ਨੂੰ ਜਾਣਦਾ ਹੈ। ਸਹੀ ਸਰ, ਤੁਹਾਡੀ ਇਜਾਜ਼ਤ ਹੈ ਮੈਂ ਥੋੜਾ ਜਿਹਾ ਬੋਲਣਾ ਆਪਣਾ। ਅਮਰਜੀਤ, ਤੁਸੀਂ ਸ਼ੇਰ ਬੜਾ ਖੂਬਸੂਰਤ ਪੜ੍ਹਿਆ, ਜਿਹੜਾ ਉਹਨੇ ਜ਼ਹਿਰ ਦਾ ਪਿਆਲਾ ਪੀਤਾ ਸੀ ਨਾ। ਫਿਲਾਸਫੀ ਚ ਕਿਹਾ ਜਾਂਦਾ ਹੈ ਕਿ ਟਰੂਥ ਰਿਲੇਟਿਵ ਹੁੰਦੀ ਹੈ, ਕਿਸੇ ਦੌਰ ਵਿੱਚ ਉਹ ਬਦਲਦੀ ਰਹਿੰਦੀ। ਮਤਲਬ ਕੁਝ ਲੋਕ ਕਹਿੰਦੇ ਨੇ ਐਬਸੋਲੂਟ ਹੁੰਦੀ ਹੈ, ਕੁਝ ਕਹਿੰਦੇ ਨੇ ਰਿਲੇਟਿਵ ਹੁੰਦੀ ਹੈ। ਹੁਣ ਜਦੋਂ ਉਹਨੇ ਜ਼ਹਿਰ ਦਾ ਪਿਆਲਾ ਪੀਤਾ, ਉਹਨੇ ਵੀ ਇਸੇ ਵਾਸਤੇ ਪੀਤਾ ਸੀ ਨਾ ਕਿ ਉਹਨੇ ਪ੍ਰੀਵੇਲਿੰਗ ਜਿਹੜੀ ਟਰੂਥ ਸੀ ਉਹਨੂੰ ਪ੍ਰੂਵ ਕਰ ਗਿਆ। ਉਹਨੇ ਕਹਿ ਦਿੱਤਾ ਕਿ ਨਹੀਂ ਇਹ ਗਲਤ ਹੈ। ਉਸ ਦੌਰ ਦੇ ਸਮਾਜ ਨੇ ਉਹਨੂੰ ਹੀ ਗਲਤ ਮੰਨਿਆ ਸੀ, ਲੇਕਿਨ ਬਾਅਦ ਵਿੱਚ ਪਤਾ ਲੱਗਾ ਕਿ ਉਹ ਸਹੀ ਸੀ। ਪਰ ਉਹ ਤਾਂ ਠੀਕ ਸੀ ਨਾ ਆਪਣੇ ਆਪ ਦੇ ਵਿੱਚ, ਉਹ ਤਾਂ ਠੀਕ ਸੀ। ਉਹਨੂੰ ਆਫਰ ਵੀ ਹੋਈ ਸੀ, ਤੂੰ ਨੱਠ ਜਾ, ਉਹਨੇ ਇਨਕਾਰ ਕਰਤਾ ਸੁਕਰਾਤ ਨੇ। ਮੈਂ ਇੱਕ ਫਿਲੋਸੋਫੀਕਲ ਔਨਗੋਇੰਗ ਜਿਹੜੀ ਹੈ ਨਾ ਇਹ ਡਿਸਕਸ਼ਨ ਹੈ ਬੜੀ ਪੁਰਾਣੀ, ਬਿਟਵੀਨ ਐਬਸੋਲੂਟ ਟਰੂਥ ਐਂਡ relative truth. It's an ongoing thing. So, but interesting thing is there are logical explanations on both sides, and that's what keeps us growing in our learning. हाँ जी, अगला बांध पढ़िए जी, चलिए। हाँ जी, चलो मैं पढ़दा जी अगला। फिर ये डिस्कशन तुहानू पता खत्म नहीं होनी ना। हाँ जी, हाँ जी। 173 हाफिज ज्यों नमरूद ने चिखा बनाई जा, बिरहों वांग खलील दे बाग खिड़ाए आ, देवन जिंद मुराद है ना गिन ओ गुनाह, सिर गया ते कोलिया इश्क क्यों रहया। हाँ, इश्क कदों कनों रह आ, इश्क किनों रहया। या हाँ, ਉਹੀ ਚੱਲ ਰਹੀ ਹੈ ਥੀਮ ਜਿਹੜੀ ਇਬਰਾਹੀਮ ਦੀ ਔਰ ਨਮਰੂਦ ਦੀ। ਹੁਣ ਆਪਣਾ ਨਾਮ ਵੀ ਸ਼ਾਮਲ ਕਰ ਲਿਆ ਹਾਫਿਜ਼ ਬਰਖੁਰਦਾਰ ਨੇ। ਹਾਫਿਜ਼ ਜਿਉਂ ਨਮਰੂਦ ਨੇ ਚਿਖਾ ਬਣਾਈ ਆ, ਨਮਰੂਦ ਨੇ ਅੱਗ ਦਾ ਭਾਂਬੜ ਬਣਾਇਆ, ਵੱਡਾ ਢੇਰ ਲਾਇਆ ਚਿਖਾ ਦਾ। ਬਿਰਹੋਂ ਵਾਂਗ ਖਲੀਲ ਦੇ ਬਾਗ ਖੜਾਏ ਆ, ਕਿਉਂਕਿ ਜਦੋਂ ਅੱਗ ਲਾਈ ਸੀ ਤੇ ਉਹ ਅੱਗ ਫੁੱਲ ਬਣ ਕੇ ਡਿੱਗ ਪਈ ਸੀ। ਔਰ ਬਿਰਹਾ ਨੇ
ਜਿਸ ਤਰ੍ਹਾਂ ਖਲੀਲ ਉਹਨਾਂ ਦਾ ਬੇਟਾ ਸੀ ਹਜ਼ਰਤ ਇਬਰਾਹੀਮ ਦਾ, ਜਿਸ ਤਰ੍ਹਾਂ ਇਬਰਾਹੀਮ ਖਲੀਲ ਦੀ ਬਿਰਹਾ ਨੇ ਉਹ ਬਾਗ ਬਣਾਤਾ ਸੀ, ਉਹ ਜਿਹੜੇ ਫੁੱਲ ਡਿੱਗੇ ਉਹ ਬਾਗ ਖੜਾ ਹੋ ਗਿਆ। ਦੇਵਨ ਜਿੰਦ ਮੁਰਾਦ ਹੈ, ਨਾ ਗਿਣ ਉਹ ਗੁਨਾਹ। ਅਸਲ ਜਿਹੜਾ ਕੰਮ ਹੈ ਉਹ ਤੇ ਜਿੰਦ ਨੂੰ ਦੇਣਾ ਹੈ। ਜਿੰਦ ਜਿਹੜੀ ਜੀਵਨ ਹੈ, ਜਿਹੜੀ ਤੁਹਾਡੀ ਜਾਨ ਹੈ, ਉਹ ਉਹਨੂੰ ਕੁਰਬਾਨ ਕਰਨਾ ਕਮਾਲ ਹੈ। ਅਸਲ ਚੀਜ਼ ਤੇ ਉਹ ਹੈ, ਨਾ ਗਿਣ ਉਹ ਗੁਨਾਹ। ਤੂੰ ਉਹਦੇ ਗੁਨਾਹ ਗਨੂ ਨਾ ਗਿਣੋ, ਕੀ ਕੀਤਾ ਉਹਨੇ, ਉਹਦਾ ਕੀ ਸੀ, ਉਹਦਾ ਜੁਰਮ ਕੀ ਸੀ ਜਾਂ ਜੋ ਵੀ ਸੀ। ਜਾਨ, ਅਸਲ ਚੀਜ਼ ਤੇ ਜਾਨ ਦੇਣੀ ਹੈ। ਸਿਰ ਗਿਆ ਤੇ ਗੋਲਿਆ, ਜਦੋਂ ਸਿਰ ਸਾਡਾ ਚਲਾ ਗਿਆ, ਲਾ ਦਿੱਤਾ, ਕੁਰਬਾਨ ਕਰ ਦਿੱਤਾ। ਗੋਲਿਆ ਜਦੋਂ ਅਸੀਂ ਕੁਰਬਾਨ ਕਰ ਦਿੱਤਾ, ਵਾਰ ਦਿੱਤਾ। ਇਸ਼ਕ ਕਿਨੋਂ ਰਾਹ ਆ, ਫੇਰ ਸਾਨੂੰ ਪਤਾ ਲੱਗਿਆ ਕਿ ਇਸ਼ਕ ਦੇ ਉੱਤੇ ਕੌਣ, ਕਿਨੋਂ ਮੈਨੇ ਕੌਣ, ਇਸ਼ਕ ਕੋਲੋਂ ਕੌਣ ਜਿਹੜਾ ਹੈ ਪੂਰਾ ਉਤਰਿਆ, ਸਰਖਰੂ ਹੋਇਆ, ਕਾਮਯਾਬ ਹੋਇਆ। ਜਦੋਂ ਸਿਰ ਲੱਥ ਗਿਆ ਫਿਰ ਸਾਨੂੰ ਪਤਾ ਲੱਗਾ ਕਿ ਇਸ਼ਕ ਦੀ ਬਾਜ਼ੀ ਕਿੰਨੇ ਲਾਈ ਔਰ ਉਹਨੇ ਆਪਣੀ ਇੱਜ਼ਤ ਬਚਾਈ, ਆਪਣਾ ਆਦਰ ਬਚਾਇਆ। ਉਦੋਂ ਸਾਨੂੰ ਫਿਰ ਇਹ ਸਾਰਾ ਪਤਾ ਲੱਗਾ। ਜ਼ੁਬੈਰ ਸਾਹਿਬ, ਹੂੰ ਹਜ਼ਰਤ ਇਬਰਾਹੀਮ ਦਾ ਜਿਹੜਾ ਨਿਕਨੇਮ ਜਾਂ ਸੈਕੰਡ ਨੇਮ ਉਹ ਖਲੀਲ ਸੀ। ਅੱਛਾ, ਖਲੀਲ ਦਾ ਮਤਲਬ ਹੁੰਦਾ ਫਰੈਂਡ ਆਫ ਗॉड। ਠੀਕ ਹੈ। ਉਹਨਾਂ ਦਾ ਗਿਵਨ ਨੇਮ ਸੀ ਬਾਈ ਪੇਰੈਂਟਸ ਉਹ ਇਬਰਾਹੀਮ ਸੀ। ਸੋ ਅੱਛਾ ਇਹੋ ਹੀ ਅੱਛਾ। ਥੀਮ ਚੱਲਦਾ ਪਿਆ ਉੱਪਰੋਂ ਨਾ। ਇੱਥੇ ਮੈਂ ਹੀ ਹੂੰ। ਦੇਖਣਾ ਪਿਆ ਸਾਂ ਕਿ ਕਿੰਨਾ ਕ੍ਰਾਫਟਲੀ ਉਹਨੇ ਉੱਤੇ ਉਹਨਾਂ ਦਾ ਇਬਰਾਹੀਮ ਨਾਂ ਯੂਜ਼ ਕੀਤਾ ਹੈ, ਆਪਣੇ ਕਾਫੀਆ ਉਹ ਜਿਹੜਾ ਬੇਟਾ ਸੀ ਉਹਦਾ ਕੀ ਨਾਂ ਸੀ ਜਦੋਂ ਜ਼ਿਬਾ ਕਰਨ ਲੱਗੇ ਸੀ? ਉਹ ਤੇ ਹੈਗਾ ਸੀ ਨਾ ਇਸਮਾਈਲ ਇਸਮਾਈਲ। ਹਾਂ, ਸੌਰੀ ਇਸਮਾਈਲ। ਸੌਰੀ। ਠੀਕ ਹੈ ਠੀਕ ਹੈ ਠੀਕ। ਮੈਂ ਉਹ ਉੱਤੇ ਉਹਨੇ ਆਪਣਾ ਵਜ਼ਨ confused- ਪੂਰਾ ਕਰਨ ਵਾਸਤੇ ਨਾਮ ਇਬਰਾਹੀਮ ਯੂਜ਼ ਕਰ ਲਿਆ, ਮਹੀਮ ਤੇ ਅਜ਼ੀਮ ਤੇ ਗਨੀਮ ਦੇ ਨਾਮ ਤੇ ਥੱਲੇ ਉਹਨੇ ਖਲੀਲ ਯੂਜ਼ ਕਰ ਲਿਆ। ਹਾਂ ਠੀਕ ਹੈ ਜੀ, ਠੀਕ ਇਹ ਹੈ। ਬੜਾ ਕ੍ਰਾਫਟ ਹੈ ਦਾ। ਹੂੰ ਸਹੀ। ਮੈਂ 2 ਮਿੰਟ ਵਾਸਤੇ ਜਾ ਰਿਹਾ, ਤੁਸੀਂ ਮੈਂ ਆਈਲ ਬੀ ਅਵੇ ਫॉर 5 ਮਿੰਟਸ। ਠੀਕ ਹੈ। ਆਪਣੇ ਗੌਰ ਸਾਹਿਬ ਕਰੋ ਤੁਸੀਂ ਗੱਲ। ਅੱਛਾ ਸਰ, ਹਾਫਿਜ਼ ਜਿਉਂ ਨਮਰੂਦ ਨੇ ਚਿਖਾ ਬਣਾਈ ਜਾ, ਬਿਰਹੋਂ ਵਾਹ ਖਲੀਲ ਦੇ ਬਾਗ ਖਿੜਾਏ ਆ, ਦੇਵਨ ਜਿੰਦ ਮੁਰਾਦ ਹੈ, ਨਾ ਗਿਣ ਉਹ ਗੁਨਾਹ, ਸਿਰ ਗਿਆ ਤੇ ਘੋਲਿਆ, ਇਸ਼ਕ ਨੂੰ ਆ ਰਿਹਾ ਆ। ਇਹੀ ਉਹ ਪਿਛਲਾ ਜਿਹੜਾ ਕੰਟੀਨਿਊਸ਼ਨ ਮੈਨੂੰ ਤੇ ਵੈਸੇ ਨਾ ਵੈਸੇ ਸਾੜ ਕੇ ਮਿਰਜ਼ੇ ਟੁਰ ਪਏ, ਸਿਰ ਕਰ ਟੁਰੇ ਮਹੀਮ, ਇਹ ਮਿਸਰਾ ਮੈਨੂੰ ਬਹੁਤ ਜ਼ਬਰਦਸਤ ਲੱਗਦਾ ਪਿਆ ਕਿ ਜਦੋਂ ਵੀ ਕਿਸੇ ਬੰਦੇ ਨੂੰ ਜ਼ਹਿਰ ਦਾ ਪਿਆਲਾ ਪਿਲਾ ਕੇ ਲੋਕ ਕਹਿੰਦੇ ਨਾ ਹੁਣ ਅਸੀਂ ਇਹ ਮੁਹਿੰਮ ਸਰ ਕਰ ਲਈ ਹੈ, ਜਾਂ ਕਿਸੇ ਨੂੰ ਸਾੜ ਕੇ ਉਹ ਕਹਿੰਦੇ ਨਾ ਅਸੀਂ ਮੁਹਿੰਮ ਸਰ ਕਰ ਲਈ ਹੈ, ਜਾਂ ਕਿਸੇ ਝੂਠ ਨੂੰ ਜਾਂ ਕਿਸੇ ਨੂੰ ਵੀ ਮਾਰ ਖਤਮ ਕਰਕੇ, ਤੇ ਉਸ ਤੋਂ ਬਾਅਦ ਫਿਰ ਅੱਗੇ ਕੰਮ, ਉਸ ਤੋਂ ਬਾਅਦ ਸੱਚ ਸ਼ੁਰੂ ਹੁੰਦਾ। ਹਾਫਿਜ਼ ਜਿਉਂ ਨਮਰੂਦ ਨੇ ਚਿਖਾ ਬਣਾਈ ਜਾ, ਕਿ ਜਿਸ ਤਰ੍ਹਾਂ ਹਾਫਿਜ਼ ਸ਼ਾਇਰ ਆਪਣੇ ਕਹਿ ਰਿਹਾ ਕਿ ਜਿਸ ਨੇ ਨਮਰੂਦ ਨੇ ਅੱਗ ਜਲਾਈ ਸੀ ਤੇ ਉਹਦੇ ਵਿੱਚ ਉਹ ਹਜ਼ਰਤ ਇਬਰਾਹੀਮ ਨੂੰ ਸਾੜਨ ਲੱਗੇ ਸਨ ਤੇ ਉਹ ਬਾਗ ਬਣ ਗਿਆ। ਦੇਵਨ ਜਿੰਦ ਮੁਰਾਦ ਹੈ, ਨਾ ਗਿਣ ਉਹ ਗੁਨਾਹ। ਜਾਨ ਕੁਰਬਾਨ ਕਰਨਾ ਜਿਹੜਾ ਹੈ ਉਹ ਤਮਾ ਹੈ, ਉਹ ਖਾਹਿਸ਼ ਹੈ। ਇਹ ਨਾ ਦੇਖ ਕੇ ਉਹਦੇ ਚ ਗੁਨਾਹ ਹੈ ਜਾਂ ਨਾ ਗਿਣ ਉਹ ਗੁਨਾਹ, ਉਹਨੂੰ ਗੁਨਾਹ ਨਹੀਂ ਮਿਲਣਾ ਚਾਹੀਦਾ। ਜਿਹੜਾ ਆਪਣੀ ਜਾਨ ਵਾਰ ਦਿੰਦਾ ਹੈ ਉਹ ਅਗਰ ਕੋਈ ਗਲਤ ਹੋ ਸਕਦਾ, ਗਲਤ ਹੋਈ ਜਾਂ ਸਹੀ ਹੋਇਆ, ਲੇਕਿਨ ਉਹ ਗੁਨਾਹ ਨਹੀਂ ਹੈ। ਸਿਰ ਗਿਆ ਤੇ ਘੋਲਿਆ, ਇਸ਼ਕ ਨੂੰ ਰਹਿ ਆ। ਤੇ ਜਦੋਂ ਸਿਰ ਉਤਰ ਜਾਂਦਾ ਉਸ ਤੋਂ ਬਾਅਦ ਇਹ ਸਮਝ ਆਈ ਕਿ ਜਿਹੜਾ ਮੁਹੱਬਤ ਹੈ ਨਾ, ਇਹ ਕਿਸੇ ਨੂੰ ਰਾਸ ਨਹੀਂ ਆਉਂਦਾ, ਇਹਦੇ ਚ ਮਿਲਦਾ ਕੁਝ ਨਹੀਂ ਹੈ, ਸੱਚ ਹੀ ਲੱਭਦਾ ਤੇ ਦੁਨਿਆਵੀ ਤੌਰ ਤੇ ਕੁਝ ਨਹੀਂ ਲੱਭਦਾ ਇਹਦੇ ਚ। ਇਸ਼ਕ ਨੂੰ ਰਾਸ ਆਇਆ। हाँ जी, अमरजीत जी। ਹਾਂਜੀ, ਅਗਲੇ ਚਲਿਏ, ਦੱਸੋ। ਨਹੀਂ, ਇਹ ਤੁਸੀਂ ਇਹਦੇ ਤੇ ਗੱਲ ਕਰਨੀ ਹੈ ਸਬੰਧ ਤੇ? ਇਹ ਮੈਨੂੰ ਉਹਦੀ ਰੀਇਨਫੋਰਸਮੈਂਟ ਲੱਗਦੀ ਹੈ। ਪਹਿਲੇ ਆਈਡੀਆ ਜੋ ਚੱਲ ਰਹੇ ਨੇ ਉਹੀ ਐਗਜ਼ਾਮਪਲ ਹੈਗੀ ਹੈ ਨਮਰੂਦ ਦੀ, ਇਬਰਾਹੀਮ ਦੀ। ਤੇ ਜਿੰਦ ਦੇਣਾ ਕਿਸੇ ਕੌਜ਼ ਦੇ ਕਰਕੇ, ਇੱਕ ਤੁਹਾਨੂੰ ਕਹਿ ਸਕਦੇ ਕਿ ਮੁਰਾਦ ਹੈ, ਇੱਕ ਗਿਫਟ ਹੈ, ਜਾਨ ਦੇ ਦੇਣੀ ਕਿਸੇ ਕੌਜ਼ ਕਰਕੇ, ਉਹ ਕੋਈ ਗੁਨਾਹ ਨਹੀਂ। ਸਿਰ ਦੇਣ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗਦਾ ਕਿ ਸੱਚਾ ਇਸ਼ਕ ਕਿਸ ਬੰਦੇ ਨੂੰ, ਇਹਨੂੰ ਸੱਚਾ ਹੈ। ਮੇਰੇ ਖਿਆਲ ਉਹੀ ਆਈਡੀਆ ਚੱਲ ਰਿਹਾ। हाँ जी, ठीक है।
174 ਆਪਣੇ ਤੁਸੀਂ ਪੜੋ ਅਮਰਜੀਤ ਜੀ, ਤੁਸੀਂ ਪੜੋ। ਹਾਂਜੀ। ਸਾਹਿਬਾਂ ਦੀ ਜ਼ਾਰੀ ਵੇਖ ਕਿਵੇਂ ਇਸ ਜ਼ੁਲਮ ਨੂੰ ਮਰ ਕਰਦੀ ਵੈਣ, ਕਿਹਾ ਕਾਜ ਰਚਾਇਆ ਮੈਂ ਤੱਤੀ ਦੇ ਸੈਣ, ਨਾ ਰਲ ਗਾਵੇਂ ਸੋਹਲੇ ਮਾਈਏ ਪਹੇ ਭੈਣ, ਸੌਦਾ ਕੀਤਾ ਸੁਖ ਨੂੰ ਉੱਠ ਵਿਆਜੇ ਵੈਣ। ਵੇਖ ਕਿਵੇਂ ਇਸ ਜ਼ੁਲਮ ਨੂੰ ਮਰ ਕਰਦੀ। ਸਾਹਿਬਾ ਹੁਣ ਜ਼ਾਹਰ ਹੈ ਮਿਰਜ਼ਾ ਮਰ ਗਿਆ, ਸਾੜ ਦਿੱਤਾ ਗਿਆ, ਉਹ ਵੈਣ ਪਾ ਰਹੀ ਹੈ, ਜ਼ੁਲਮ ਨੂੰ ਵੇਖ ਕੇ ਵੈਣ ਪਾ ਰਹੀ ਹੈ। ਕਿਹਾ ਕਾਜ ਰਚਾਇਆ ਮੈਂ, ਕਾਜ ਮੈਨੇ ਕੰਮ, ਸ਼ਾਦੀ ਦਾ ਕੰਮ, ਇਸ ਤਰ੍ਹਾਂ ਦੀ ਸ਼ਾਦੀ ਆ ਮੈਂ ਰਚਾਉਣ ਦੀ ਕੋਸ਼ਿਸ਼ ਕੀਤੀ। ਤੱਤੀ ਵੈਣ ਬਦਨਸੀਬ, ਮੈਂ ਤੱਤੀ ਦੇ ਸੈਣ, ਸੈਣ ਮੈਨੇ ਰਿਸ਼ਤੇਦਾਰ, ਅੰਗ ਸੈਣ ਅਸੀਂ ਬੋਲਨੇ ਆ ਲਫ਼ਜ਼। ਅੰਗ ਜਿਹੜੇ ਤੁਹਾਡੀ ਮਰਜ਼ੀ ਦੇ ਹੁੰਦੇ ਨੇ, ਅੰਗ ਸਾਖ ਵੀ ਫਾਰਸ਼ਾ ਬਹੁਤ ਵਰਤਦਾ ਹੈ, ਅੰਗ ਸਾਖ। ਤੇ ਸੈਣ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਬਲੱਡ ਰਿਲੇਸ਼ਨ। ਨਾ ਰਲ ਗਾਵੇਂ ਸੋਹਲੇ ਮਾਈਏ, ਨਾ ਮੈਂ ਸੋਹਲੇ ਗਾਏ ਵਿਆਹ ਦੇ ਗਾਵਣ ਗਾਏ, ਨਾ ਮੈਂ ਮਾਈਏ ਗਾਏ। ਪਏ ਪੈਣ, ਪਏ ਪੈਣ ਮੈਨੇ ਰਾਹ ਪੈਣਾ, ਉਹ ਪਤਾ ਨਹੀਂ ਕਿਹੜੇ ਰਾਹ ਪੈ ਗਏ ਨੇ ਮਾਈਏ ਸੋਲੇ ਜਿਹੜੇ ਮੈਂ ਗਾਣੇ ਸੀ। ਸੌਦਾ ਕੀਤਾ ਸੁਖ ਨੂੰ ਉੱਠ ਵਿਆਜੇ ਵਹਿਣ, ਮੈਂ ਜਿਹੜਾ ਹੈ ਆਪਣੇ ਵੱਲੋਂ ਸੁੱਖ ਦਾ ਸੌਦਾ ਕੀਤਾ ਸੀ, ਲੇਕਿਨ ਮੈਂ ਵਹਿਣ ਜਿਹੜੇ ਨੇ ਉਹ ਵਿਹਾਜ ਲਏ ਨੇ, ਖਰੀਦ ਲਏ ਨੇ, ਵਿਹਾਜ ਲਏ ਨੇ, ਖਰੀਦ ਲਏ ਨੇ। ਪਹੇ ਪੈਣ ਜਿਹੜਾ ਹੈ, ਪੇਹ ਪੇ ਜਾਂ ਪਾ ਦੀ ਜਮਾ, ਰਸਤਾ ਪਕਡੰਡੀ, ਪਹੇ ਪੈਣ ਰਾਹ ਵਿੱਚ ਰਾਹ ਪੈ ਗਏ। ਹਾਂ, ਇਹ ਤੇ ਬਸ ਉਹੀ ਵਿਚਾਰੀ ਬੜੀ ਮਰੋਸ ਹੈ, ਬੜੇ ਵੈਣ ਜ਼ੁਲਮ ਜਿਹੜਾ ਹੋ ਰਿਹਾ ਉਹਦੇ ਤੇ ਵੈਣ ਪਾ ਰਹੀ ਹੈ। ਬਦਨਸੀਬ ਸਮਝਦੀ ਆਪਣੇ ਆਪ ਨੂੰ ਕਿ ਮੈਨੂੰ ਕਿੱਥੇ ਤੇ ਸੋਹਲੇ ਗਾਉਣੇ ਸੀ ਤੇ ਮੈਂ ਹੁਣ ਕਿਹੜੇ ਰਸਤੇ ਪੈ ਗਈ ਹਾਂ। ਕੀ ਸੌਦਾ ਕੀਤਾ ਮੈਂ ਕਿ ਮੇਰੇ ਪੱਲੇ ਜਿਹੜੇ ਵੈਣ ਪੈ ਗਏ ਨੇ, ਮਤਲਬ ਸੌਦਾ ਕੀ, ਸੁੱਖ ਲਈ ਸੌਦਾ ਕੀਤਾ ਤੇ ਮੇਰੇ ਪੱਲੇ ਦੇ ਵਿੱਚ ਵੈਣ ਪੈ ਗਏ ਨੇ। ਮੇਰੇ ਖਿਆਲ ਇਹੀ। ਅੱਛਾ, ਇਹਦੇ ਵਿੱਚ ਸਾਹਿਬਾਂ ਦੀ ਜ਼ਾਰੀ ਜਿਹੜੀ ਹੈ, ਇਹਦੇ ਵਿੱਚ ਵੈਸੇ ਇੱਕ ਚੀਜ਼ ਬੜੀ ਵਾਜ਼ਿਹ ਹੁੰਦੀ ਹੈ ਕਿ ਸਾਹਿਬਾਂ ਦੀ ਜਿਹੜੀ, ਮਿਰਜ਼ੇ ਦਾ ਤੇ ਪਤਾ ਨਹੀਂ, ਲੇਕਿਨ ਸਾਹਿਬਾਂ ਦੀ ਜਿਹੜੀ ਸ਼ੁਰੂ ਤੋਂ ਜਾਂ ਪੂਰੀ ਕਹਾਣੀ ਜਿਹੜੀ ਉਹਦੀ ਹੈ ਨਾ ਗੱਲ, ਉਹਨੇ ਕਦੀ ਵੀ ਨਹੀਂ ਇਹ ਚਾਹਿਆ ਕਿ ਉਹ ਉਹਦੇ ਭੈਣ ਭਰਾਵਾਂ ਦਾ ਬੁਰਾ ਹੈ ਜਾਂ ਉਹਦਾ ਮਿਰਜ਼ੇ ਦਾ ਬੁਰਾ ਹੈ। ਉਹਦੇ ਇੱਕ ਬੜਾ ਸੋਹਣਾ ਖਾਬ ਦੇਖਦੀ ਪਈ ਸੀ ਕਿ ਵੀ ਚਲੋ ਇਹ ਕੰਮ ਚੱਲ ਜਾਏਗਾ, ਲੇਕਿਨ ਉਹ ਫਿਰ ਜੇ ਸੌਦਾ ਕੀਤਾ ਸੁੱਖ ਨੂੰ ਉੱਠ ਵਿਆਜੇ ਵੈਣ, ਕਿ ਮੈਂ ਤੇ ਆਪਣੇ ਸੁੱਖ ਨੂੰ ਸੌਦਾ ਕੀਤਾ ਸੀ, ਲੇਕਿਨ ਇਹ ਮੇਰੇ ਹਿੱਸੇ ਜਿਹੜੇ ਨਾ ਉਹ ਤੇ ਵੈਣ ਆ ਗਏ। ਵੇਖ ਕਿਵੇਂ ਇਸ ਜ਼ੁਲਮ ਨੂੰ ਮਰ ਕਰਦੀ ਵੈਣ, ਤੇ ਉਸ ਜ਼ੁਲਮ ਜਿਹੜਾ ਹੋ ਗਿਆ ਮਰ ਗਿਆ ਉਹਦੇ ਤੋਂ ਦੇਖ ਕੇ ਰੋਂਦੀ ਹੈ ਕਿ ਕਿਆ ਕਾਜ ਰਚਾਇਆ ਮੈਂ ਤੱਤੀ ਦੇ ਸੈਨ, ਕਿ ਮੈਂ ਕਿਹੋ ਜਿਹਾ ਕੰਮ ਸ਼ੁਰੂ ਕਰ ਲਿਆ ਆਪਣੀ ਕਿਸਮਤ ਦੀ ਸੜੀ ਨੇ। ਨਾਰਾ ਲਗਾਵੇਂ ਸੋਹਲੇ ਮਾਹੀਏ ਪਹੇ ਪੈਣ, ਮੈਂ ਕੁਛ ਹਾਲਾਂਕਿ ਮੇਰੇ ਇਹ ਵੀ ਹੋ ਸਕਦੇ ਵਿਆਹ ਤੇ ਮਾਹੀਏ ਟੱਪੇ ਗਾਂਦੀ, ਮੈਂ ਵੀ ਖੁਸ਼ ਰਹਿੰਦੀ, ਲੇਕਿਨ ਸੌਦਾ ਕੀਤਾ ਸੁੱਖ ਨੂੰ ਉੱਠ ਵਿਆਜੇ ਪੈਣ, ਤੇ ਮੈਂ ਜੋ ਉਹਨੇ ਜੋ ਨਹੀਂ ਸੀ ਚਾਹਿਆ ਉਹ ਹੋ ਗਿਆ। ਉਹ ਇਸ ਗੱਲ ਲਈ ਰੋ ਰਹੀ ਹੈ, ਕੋਈ ਇਹ ਵੀ ਨਹੀਂ ਸੀ ਚਾਹੁੰਦੀ ਮਿਰਜ਼ਾ ਮਰ ਜਾਵੇ, ਇਹ ਵੀ ਨਹੀਂ ਚਾਹੁੰਦੀ ਕਿ ਉਹਦੇ ਭੈਣ ਭਰਾ ਬੇਇੱਜ਼ਤ ਹੋਣ। हाँ ਅਗਲਾ जी, ਮੈਂ ਪੜ੍ਹਦਾ। हाँ जी, ਮੇਰੇ पढ़ ਕੋਲ दो। ਇਹਦੇ ਚ ਜ਼ਿਆਦਾ ਕੋਈ ਵੱਡੀ ਫਿਲਾਸਫੀ ਨਹੀਂ। ਸ਼ੀ ਇਜ਼ ਜਸਟ ਵੈਰੀ ਸੈਡ ਐਟ ਦਿਸ ਪਾਰਟਿਕੂਲਰ ਸਿਚੁਏਸ਼ਨ ਕਿ ਮੈਂ ਕਿਹੜੇ ਰਸਤੇ ਪੈ ਗਈ। बस अपने आप ਨੂੰ ਜਸਟੀਫਾਈ ਕਰ। ਅੱਛਾ, 175 ਨਾ ਮੈਂ ਸੀਸ ਗੰਦਾਇਆ ਨਾ ਮੈਂ ਮਾਂਗ ਭਰੀ, ਮਹਿੰਦੀ ਸਹਿਜ ਨਾ ਲਾਈ ਆ ਸਿਰ ਤੇ ਨਾ ਧੜੀ,
ਨੋਸ਼ੋ ਅੰਗ ਲਗਾਇਆ ਨਾ ਮੈਂ ਜਨਮ ਸੜੀ, ਸਹਿਜ ਦੀ ਆਈ ਸਿਰੇ ਤੇ ਇੱਕਦਮ ਇਹ ਘੜੀ। ਹਾਂ ਉਹੀ ਥੀਮ ਚੱਲ ਰਹੀ ਹੈ, ਨਾ ਰਲ ਗਾਵੇਂ ਸੋਹਲੇ, ਨਾ ਮੈਂ ਸੀਸ ਗੁੰਦਾਇਆ, ਨਾ ਮੈਂ ਆਪਣੇ ਵਾਲ ਜਿਹੜੇ ਸੀ ਉਹਨਾਂ ਦੀ ਕੰਘੀ ਫੇਰੀ, ਉਹ ਜਿਹੜੀ ਹੈ ਮਹਿੰਦੀਆਂ ਬਣਾਈਆਂ, ਨਾ ਮੈਂ ਮਾਂਗ ਭਰੀ, ਨਾ ਮੈਂ ਆਪਣੇ ਵਾਲ ਸੰਵਾਰੇ, ਮਹਿੰਦੀ ਸਹਿਜ ਨਾ ਲਾਈ ਆ। ਸਹਿਜ ਮੈਨੇ ਆਰਾਮ ਨਾਲ, ਧੀਰਜ ਨਾਲ ਮਹਿੰਦੀ ਨਾ ਲਾਈ, ਸਿਰ ਤੇ ਨਾ ਦੜੀ। ਦੜੀ ਮੈਂ ਮਹਿੰਦੀਆਂ ਗੁੰਦ ਕੇ ਸਿਰ ਉੱਪਰ ਮਹਿੰਦੀਆਂ ਬਣਾਉਣਾ, ਮੈਂ ਮਹਿੰਦੀਆਂ ਵੀ ਸਿਰ ਤੇ ਨਹੀਂ ਲਾਈਆਂ। ਨੋਸ਼ੋ ਅੰਗ ਲਗਾਇਆ ਨਾ ਮੈਂ ਜਰਮ ਸੜੀ। ਇਹ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਉਹਨੇ ਕੋਈ ਫਿਜ਼ੀਕਲ ਰਿਲੇਸ਼ਨ, ਫਿਜ਼ੀਕੈਲਿਟੀ ਕੋਈ ਕੀਤੀ ਹੋਏਗੀ ਸਾਹਿਬਾ ਨਾਲ, ਇੱਥੇ ਤੇ ਇਨਕਾਰ ਕਰ ਰਹੀ ਹੈ ਸਾਹਿਬਾ। ਨੋਸ਼ਾ ਅੰਗ ਲਗਾਇਆ, ਨਾ ਮੈਂ ਜਰਮ ਸੜੀ। ਕੋਈ ਉਹਨੇ ਆਪਣੇ ਕੋਈ ਨੋਸ਼ਾ, ਉਹੀ ਮਹਿਬੂਬ ਹੀ ਹੈ, ਉਹਨੇ ਆਪਣੇ ਜਿਸਮ ਦਾ ਕੋਈ ਹਿੱਸਾ ਮੇਰੇ ਨਾਲ ਟੱਚ ਨਹੀਂ ਕੀਤਾ। ਮੈਂ ਜਰਮ ਸੜੀ, ਮੈਂ ਬਦਨਸੀਬ ਹਾਂ, बदकिस्मत जन्म जली, जन्म जन्म की मैं बदनसीब हाँ। ਉਹਨੇ ਕੋਈ ਮੇਰੇ ਨਾਲ ਆਪਣੇ ਜਿਸਮ ਦਾ ਕੋਈ ਹਿੱਸਾ ਮੇਰੇ ਨਾਲ ਟੱਚ ਨਹੀਂ ਕੀਤਾ। ਸਹਿਜ ਦੀ ਆਈ ਸਿਰੇ ਤੇ, ਆਰਾਮ ਨਾਲ ਹੀ ਨੈਚੁਰਲੀ ਜਿਹੜੀ ਹੈ ਕਿਨਾਰੇ ਦੇ ਉੱਤੇ ਇੱਕਦਮ ਇਹ ਘੜੀ, ਆਰਾਮ ਨਾਲ ਹੀ ਇੱਕਦਮ ਹੀ ਇਹ ਘੜੀ, ਇਹ ਜਿਹੜਾ ਪ੍ਰੈਜ਼ੈਂਟ ਵੇਲਾ ਹੈ, ਇੱਕਦਮ ਸਾਡੇ ਸਿਰ ਤੇ ਆ ਕੇ ਖੜਾ ਹੋ ਗਿਆ। ਸਹਿਜੇ ਮੈਨੇ ਆਰਾਮ ਨਾਲ, ਸਹਿਜੇ ਸਹਿਜੇ। ਇਹ ਥੋੜੀ ਜਿਹੀ ਮੈਨੂੰ ਕੰਟਰਡਿਕਸ਼ਨ ਲੱਗਦੀ ਹੈ ਇੱਥੇ ਕਿ ਸਹਿਜ ਦੀ ਸਹਿਜੇ ਸਹਿਜੇ ਇੱਕਦਮ ਇਹ ਘੜੀ, ਮਤਲਬ ਇੱਕਦਮ ਆ ਗਈ ਆ, ਪਰ ਸਹਿਜੇ ਸਹਿਜੇ ਆਈ ਹੈ, ਥੋੜਾ ਜਿਹਾ ਆਪਸ ਵਿੱਚ ਕਨਫਲਿਕਟ ਜਿਹਾ ਕਰਦਾ ਲੱਗਦਾ ਮੈਨੂੰ। ਆਰਾਮ ਨਾਲ ਆਪਣੇ ਆਪ ਅਡੋਲ ਚੁੱਪਚਾਪ ਇਹ ਘੜੀ ਆ ਗਈ ਇੱਕਦਮ। मेरे ख्याल में कहना चाह रही है शायद पिछले लाइनां ते क्लियर ने कि सहज दी आई सिरे ते, कि शायद ਅਸੀਂ ਆਲਮੋਸਟ ਆਪਣੀ ਆਰਾਮ ਸਕੂਨ ਵਾਲੀ ਜਗ੍ਹਾ ਤੇ ਪਹੁੰਚ ਗਏ ਸਾਂ ਤੇ ਤਕਰੀਬਨ ਆਪਣੀ ਮੰਜ਼ਿਲ ਦੇ ਕੋਲ ਪਹੁੰਚ ਕੇ ਇੱਕੋਦਮ ਜਿਵੇਂ ਅਟੈਕ ਹੋ ਜਾਂਦਾ ਹੈ ਜਾਂ ਤੁਹਾਡੇ ਤੇ ਕੋਈ ਹਮਲਾ ਹੋ ਜਾਂਦਾ ਹੈ ਆਊਟ ਆਫ ਬਲੂ, ਆਊਟ ਆਫ ਨੋਵੇਅਰ। ਸ਼ਾਇਦ ਇਹ ਕਹਿਣਾ ਚਾਹ ਰਹੀ ਆਖਿਰ ਲਾਈਨ 'ਚ ਕਿ ਅਸੀਂ ਆਪਣਾ ਕਾਫੀ ਆਰਾਮ ਸਕੂਨ ਦੇ ਨਾਲ ਟਾਈਮ ਕੱਢ ਕੇ ਆ ਗਏ ਸਾਂ ਮੰਜ਼ਿਲ ਦੇ ਕੋਲ ਪਹੁੰਚ ਕੇ ਇੱਕੋਦਮ ਇਹ ਘੜੀ ਜਿਹੜੀ ਹੈ, ਜਿਹੜੀ ਕਿਸਮਤ ਦੀ ਘੜੀ ਹੈ ਬਦਨਸੀਬੀ ਦੀ, ਉਹ ਸਨਵਾ ਪਈ ਸ਼ਾਇਦ। ਔਰ ਦੂਸਰਾ ਪੁਆਇੰਟ ਹੈ ਸੀ ਕਿ ਨੋਸ਼ੋ ਅੰਗ ਲਗਾਇਆ ਨਾ ਮੈਂ ਜਰਮ ਸੜੀ, ਇਹ ਸਾਹਿਬਾਂ ਦੀ ਆਪਣੀ ਸਟੇਟਮੈਂਟ ਹੈ ਤੇ ਇੱਕ ਨੈਰੇਟਿਵ ਤੁਹਾਨੂੰ ਉਹਦਾ ਹੈਗਾ ਸ਼ਾਇਰ ਦਾ ਅਬਾਊਟ देयर ਫਿਜ਼ੀਕਲ ਰਿਲੇਸ਼ਨ। ਤੇ ਮੇਰਾ ਖਿਆਲ ਹੈ ਕਿ ਜਿਹੜੇ ਵੱਡੇ ਲਿਖਾਰੀ ਹੁੰਦੇ ਨੇ ਉਹ ਆਪਣੇ ਰੀਡਰਸ ਨੂੰ ਨਾ ਸੋਚਣ ਤੇ ਮਜਬੂਰ ਕੀਤੀ ਰੱਖਦੇ ਨੇ ਇਹੋ ਜਿਹੇ ਐਨਿਗਮੈਟਿਕ ਸਿਚੁਏਸ਼ਨਸ ਕ੍ਰੀਏਟ ਕਰਕੇ, ਜਿਹੜੀਆਂ ਕਿ ਲੱਗਣ ਜਿਵੇਂ ਕੰਟਰਾਡਿਕਟਰੀ ਨੇ, but it requires more than simple looking at them to understand the reality, which points to the complexity of real life that we live. ਜ਼ੁਬੈਰ ਸਾਹਿਬ ਤੁਸੀਂ ਤਾਂ ਸਾਰੀ ਉਮਰ ਸ਼ੇਕਸਪੀਅਰ ਪੜ੍ਹਾਇਆ, ਉਹ ਕਹਿੰਦਾ ਕਿ things don't appear as they seem, ਕਿ appearance is always deceptive, ਜਾਂ ਜਿਵੇਂ ਸ਼ੇਕਸਪੀਅਰ ਦਾ ਥੀਮ ਹੈਗਾ ਵੀ ਕਿ appearance is always opposite of underlying reality. ਇਹ ਥੋੜਾ ਜਿਹਾ ਇਹ ਬੰਦ ਤੋਂ ਸਾਹਿਬਾ ਜਿਹੜੀ ਹੈ ਨਾ, ਮੈਨੂੰ ਮਾਈਕ ਦੇ ਕੋਲ ਆ ਜਾਓ ਥੋੜਾ, ਆਵਾਜ਼ ਨਹੀਂ ਆ ਰਹੀ ਸਹੀ। ਸਾਹਿਬਾ ਜਿਹੜੀ ਆ ਮੈਨੂੰ ਉਹ ਬੜੀ ਥੋੜਾ ਜਿਹਾ ਟ੍ਰੈਡੀਸ਼ਨ ਅਜੇ ਤੱਕ ਵੀ ਚੱਲ ਰਹੀ ਹੈ ਉਹਦੇ ਵਿੱਚ। ਮਿਰਜ਼ਾ ਦੇਖੋ ਮਰ ਵੀ ਗਿਆ, ਉਹ ਕਹਿ ਰਹੀ ਮੈਂ ਆਪਣੇ ਵਾਲ ਨਹੀਂ ਠੀਕ ਕਰਾਏ,
मेहंदियां नहीं बनाइया, मांग नहीं भरी, मेहंदी नहीं लाई, और नौशे ने तो कोई अंग भी नहीं लाया। मैं जरम सड़ी हाँ, बदनसीब हाँ मैं, और एकदम ही सहजे ही अडोल ही, पता ही नहीं लगा ए घड़ी आ गई है। थोड़ा जा इनोसेंट लग रही है या वो बेवकूफ लग रही है कि ਇਹਨੂੰ ਜਿਹੜਾ ਜੋ ਵੀ ਹੋਇਆ ਹੈ ਉਹਦੀ ਰੀਅਲਾਈਜੇਸ਼ਨ ਨਹੀਂ ਹੈ ਉਹਦੇ ਵਿੱਚ। ਉਹਦੀ ਰੀਅਲਾਈਜ਼ ਬਹੁਤ ਵੱਡੀ ਗੱਲ ਹੋ ਚੁੱਕੀ ਹੈ। ਮਿਰਜ਼ੇ ਨੂੰ ਮਾਰ ਦਿੱਤਾ ਗਿਆ ਹੈ, ਹੁਣ ਇਹਨੂੰ ਵੀ ਮਾਰ ਦਿੱਤਾ ਜਾਏਗਾ। ਤੇ ਉਹ ਅਜੇ ਵੀ ਇਹ ਜਿਹੀਆਂ ਗੱਲਾਂ ਕਰ ਰਹੀ ਹੈ ਜਿਵੇਂ ਪਤਾ ਨਹੀਂ ਕੀ ਉਹਨੇ ਕਰਨਾ ਸੀ, ਕੀ ਉਹਦਾ ਹੋਣਾ ਸੀ। ਮੇਰਾ ਖਿਆਲ ਹੈ ਜਿਹੜਾ ਇਹ ਲਫ਼ਜ਼ ਹੈ ਨਾ ਸਹਿਜ, ਇਹਨੂੰ ਜੇ ਦੁਬਾਰਾ ਪੜ੍ਹੀਏ ਕਿ ਇਹ ਹੈਗਾ ਲਫ਼ਜ਼ ਸੇਜ, ਕਿ ਮੈਂ ਮਹਿੰਦੀ ਔਰ ਸੇਜ ਨਾ ਲਾਈ, ਸਿਰ ਤੇ ਨਾ ਧਰੀ, ਸੇਜ ਦੀ ਆਈ ਸਿਰੇ ਤੇ ਇੱਕਦਮ ਇਹ ਘੜੀ। ਕਿ ਜਿਹੜੀ ਮੇਰੀ ਵੈਡਿੰਗ ਦੀ ਸੇਜ ਹੈ ਉਹ ਵੀ ਨਹੀਂ ਲਾਈ, ਔਰ ਸਿਰੇ ਤੇ ਆ ਕੇ ਜਾ ਕੇ ਇਹ ਇੱਕਦਮ ਘੜੀ ਆ ਗਈ ਹੈ। ਮੇਰੇ ਖਿਆਲ ਸਹਿਜ ਦੀ ਜਗ੍ਹਾ ਇਹ ਲਫ਼ਜ਼ ਸੇਜ ਵੀ ਹੋ ਸਕਦਾ। ਤੇਜ ਥੋੜਾ ਜਿਹਾ ਨਾ ਫਿਰ ਡਿਫਰੈਂਟ ਕਰਕੇ ਲਿਖਿਆ ਜਾਏਗਾ। ਹਾਂਜੀ, ਆਪਣੇ ਸਹੀ ਸੂਫੀ ਸਾਹਿਬ ਕੀ ਹਾਂ, ਕਹਿੰਦੇ ਨੇ? ਸੂਫੀ ਸਾਹਿਬ ਨੇ ਵੀ ਸਹਿਜ ਹੀ ਲਿਖਿਆ ਹੈ। ਸਹਿਜ ਸਹਿਜ ਔਰ ਸੇਜ ਦੇ ਵਿੱਚ ਕਾਫੀ ਫਰਕ ਹੈ। ਇਹ ਜਿਹੜਾ ਲਫ਼ਜ਼ ਹੈਗਾ ਨਾ ਇਹਦੇ ਵਿੱਚ ਸਹਿਜ ਦੀ ਆਈ ਸਿਰੇ ਤੇ, ਇਹ ਜਿਹੜਾ ਮੈਂ ਸਿਰੇ ਤੇ ਲਫ਼ਜ਼ ਹੈ ਨਾ, ਇਹ ਮੈਨੂੰ ਲੱਗਦਾ ਹੈ ਕਿ ਜਿਵੇਂ ਕਹਿ ਰਿਹਾ ਕਿ ਜਿਵੇਂ ਬੰਦਾ ਬਿਲਕੁਲ ਐਂਡ ਤੇ ਪਹੁੰਚ ਕੇ, ਮੰਜ਼ਿਲ ਦੇ ਕੋਲ ਪਹੁੰਚ ਕੇ, ਜਦੋਂ ਕੰਮ ਤਕਰੀਬਨ ਯੂ ਆਰ ਅਬਾਊਟ ਟੂ ਅਚੀਵ ਯੋਰ ਗੋਲ, ਸਮਥਿੰਗ ਹੈਪਨਸ ਆਊਟ ਆਫ ਬਲੂ, ਜਿਵੇਂ ਟਾਈਟੈਨਿਕ ਨਾਲ ਹੋਇਆ ਸੀ। ਤੇ ਕਿ ਬਿਲਕੁਲ ਤੁਸੀਂ ਕੋਲ ਪਹੁੰਚ ਕੇ ਇੱਕੋਦਮ ਜਦੋਂ ਤੁਹਾਡੇ ਸਾਰੇ ਮਾਮਲਾ, ਸਾਰਾ ਕੰਮ ਖਰਾਬ ਹੋ ਜਾਏ ਔਰ ਤੁਸੀਂ ਯਕੀਨ ਨਾ ਕਰੋ ਕਿ ਅਸੀਂ ਤੁਹਾਨੂੰ ਬੜੇ ਅੱਗੇ ਆ ਚੁੱਕੇ ਸਾਂ, ਬਹੁਤ ਕਲੋਜ਼ ਆ ਚੁੱਕੇ ਸਾਂ ਆਪਣੇ ਗੋਲ ਦੇ, ਇਹ ਇੱਕੋਦਮ ਕੀ ਹੋ ਗਿਆ। ਅੱਛਾ, ਇਹ ਦੱਸਦਾ ਵੇ ਕਿ ਜਿਹੜੀ ਸਾਹਿਬਾ ਹੈ ਨਾ, ਥੋੜੀ ਜਿਹੀ ਸੈਲਫ ਡਿਸੈਪਟਿਵ ਵੀ ਹੈਗੀ ਹੈ, ਸੈਲਫ ਡਿਲੂਜਨ ਵੀ ਉਹਦੇ ਚ ਹੈਗੀ ਹੈ। ਦ ਰੀਜ਼ਨ ਆਮ ਸੇਇੰਗ ਇਜ਼ ਕਿ ਉਹ ਕਿਸ ਤਰ੍ਹਾਂ ਕਹਿ ਸਕਦੀ ਕਿ ਇੱਕੋਦਮ ਹੋ ਗਿਆ, ਜਦ ਕਿ ਉਹ ਪਿੱਛੇ ਭਰਾਵਾਂ ਨੂੰ ਪੈਗਾਮ ਪਹੁੰਚਾਉਂਦੀ ਪਈ ਏ, ਪਿੱਛੇ ਪਿੱਛੇ ਫਸੀ ਏ, ਧਿਆਨ ਉਹਦਾ ਭਰਾਵਾਂ ਵਾਲੇ, ਮਿਰਜ਼ਾ ਦੇ ਨਾਲ ਜਾ ਰਹੀ ਏ, ਪਰ ਮਿਰਜ਼ਾ ਦੇ ਜਿਹੜੇ ਤੀਰ ਨੇ ਉਹ ਵੀ ਟੰਗਦੀ ਪਈ ਏ। ਸੋ ਸ਼ੀ ਇਜ਼ ਅ ਵੈਰੀ ਕਨਾਈਵਿੰਗ, ਕਨਫਿਊਜ਼ਡ, torn between two opposites, not able to reconcile ਕਿ where she should be, ਕਿਉਂਕਿ ਉਹਨੂੰ ਕਿੱਥੇ ਹੋਣਾ ਚਾਹੀਦਾ ਹੈ। ਉਹ ਭਰਾਵਾਂ ਨਾਲ ਵੀ ਹੈ ਤੇ ਮਿਰਜ਼ੇ ਨਾਲ ਵੀ ਹੈ, ਭਰਾਵਾਂ ਨੂੰ ਪੈਗਾਮ ਵੀ ਪਹੁੰਚਾਉਂਦੀ ਪਈ ਹੈ ਉਹ ਕੈਰੈਕਟਰ ਦੇ ਜ਼ਰੀਏ, ਲੇਕਿਨ ਮਿਰਜ਼ੇ ਤੇ ਧੀਰ ਵੀ ਟੰਗੀ ਜਾ ਰਹੀ ਹੈ। ਸੋ she is a weird character compared with other similar characters in our ਸਾਡੇ ਜਿਹੜੀ ਸੂਫੀ ਟ੍ਰੈਡੀਸ਼ਨ ਹੈ, ਜਿਵੇਂ ਹੀਰ ਹੈ। ਤੇ this is how I look at it. Compared with ਹੀਰ, I have no sympathy with ਸਾਹਿਬਾਂ। ਲੋਕਾਂ ਨੇ ਸਾਹਿਬਾਂ ਨੂੰ ਕਦੀ ਵੀ ਇੰਨਾ ਉੱਚਾ ਤਾਂ ਹੀ ਤਾਂ ਜਗ੍ਹਾ ਨਹੀਂ ਮਿਲੀ ਜੋ ਹੀਰ ਨੂੰ ਮਿਲੀ ਜਾਂ ਦੂਜਿਆਂ ਨੂੰ ਮਿਲੀ। ਉਹ ਇੱਕ ਚਾਹ ਹੁਸੈਨ ਦੀ ਕਾਫੀ ਹੈ, ਸਾਲੂ ਸਹਿਜ ਹੰਡਾਲਾ ਨਹੀਂ। ਹਾਂਜੀ, ਸਾਲੂ ਸਹਿਜ ਖੜਾਲਾ ਨੇ, ਬਿਲਕੁਲ ਸਹੀ ਹੈ। ਸਹਿਜ ਉਹੀ ਹੈ, ਉਹੀ ਸਹਿਜ ਵਾਲਾ ਕਿ ਰਾਮ ਰਾਮ ਨਾਲ ਤੂੰ ਸਾਲੂਆ, ਤੂੰ ਰਾਮ ਰਾਮ ਨਾਲ ਖੇਡ ਲੈ। ਜੀ 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 ਹੈ ਗੌਰ ਸਾਹਿਬ ਜਾਂ ਸਹਿਜ ਸਹਿਜੇ ਸਹਿਜੇ ਜਿਹੜਾ ਅਮਰਜੀਤ ਕਹਿ ਰਹੇ ਨੇ ਸੇਜ, ਉਹ ਦੋ ਨੁਕਤੇ ਆਉਂਦੇ ਨੇ ਮੇਰੇ ਖਿਆਲ ਥੱਲੇ। ਹਾਂਜੀ, ਉਹ ਦੋ ਨੁਕਤੇ ਨੇ, ਹੈ ਤੇ ਸਹਿਜ। ਸਹਿਜ ਦਾ ਮਤਲਬ ਹੁੰਦਾ ਸਕੂਨ, ਆਰਾਮ ਨਾਲ, ਹੌਲੇ ਹੌਲੇ, ਆਸਤਾ ਆਸਤਾ, ਟੇਕਿੰਗ ਯੂਰ ਟਾਈਮ। ਹਾਂਜੀ, ਸਹਿਜ ਇਜ਼ ਆਪੋਜ਼ਿਟ ਆਫ ਹੇਸਟ। ਸਹਿਜ ਦਾ ਮਤਲਬ ਸਟੈਡੀਲੀ, ਆਸਤਾ ਆਸਤਾ। ਸੇਜ ਜਿਹੜੀ ਹੈ ਉਹ ਵੈਡਿੰਗ ਹਾਂ, ਬੈਡ ਤੇ ਵੈਡਿੰਗ ਬੈਡ ਹੈ ਨਾ। ਦੁਨੀਆ ਨੂੰ ਵੀ ਵੈਸੇ ਸੇਜ ਕਿਹਾ ਜਾਂਦਾ ਹੈ। ਉਹ ਦੁਨੀਆ ਨੂੰ ਕਿਹਾ ਜਾਂਦਾ ਕੰਡਿਆਂ ਦੀ ਸੇਜ, ਕੰਡਿਆਂ ਦੀ ਸੇਜ। ਦੁੱਖਾਂ ਤਕਲੀਫਾਂ ਵਾਲੀ ਸੇਜ ਜਿਹੜੀ। ਹਾਂਜੀ ਹਾਂਜੀ, ਦੁੱਖਾਂ ਤਕਲੀਫਾਂ। ਮੇਰੇ ਖਿਆਲ ਇਹ ਵੀ ਹੋ ਸਕਦੀ ਹੈ ਕਿ ਸਾਹਿਬਾਂ ਜ਼ਿੰਦਗੀ ਦਾ ਜਿਹੜਾ ਕਿੱਸਾ ਹੈ ਸਾਰਾ ਬੜਾ ਕਾਹਲੀ ਕਾਹਲੀ ਵਿੱਚ ਚੱਲ ਰਿਹਾ, ਚੱਕ ਕੇ ਲੈ ਗਿਆ ਤੇ ਇੱਥੇ ਆ ਗਏ
ਕਿ ਜ਼ਿੰਦਗੀ ਦੇ ਵਿੱਚ ਮੈਨੂੰ ਆਰਾਮ ਧੀਰਜ ਨਹੀਂ ਆਇਆ, ਕਦੀ ਵੀ ਨਹੀਂ ਮਿਲਿਆ। ਜਿਹੜੀ ਗੱਲ ਹੋਣੀ ਚਾਹੀਦੀ ਸੀ ਉਹ ਨਹੀਂ ਆਈ। ਪਹਿਲੀ ਲਾਈਨ ਦੇ ਵਿੱਚ ਇਸ ਆਰਾਮ ਦੀ ਜਿਹੜੀ ਹੁਣ ਮੈਂ ਸੋਚਿਆ ਸੀ ਉਹਦਾ ਹੁਣ ਐਕਚੁਅਲੀ ਐਂਡ ਆ ਗਿਆ ਕਿ ਹੁਣ ਇੱਕਦਮ ਇਹ ਘੜੀ ਆ ਗਈ ਕਿ ਉਹ ਸਾਰੀਆਂ ਜੋ ਇਮੈਜੀਨੇਸ਼ਨ ਸੀਗੀਆਂ ਪੁਰਾਣੀਆਂ, ਮਹਿੰਦੀ ਹੋਵੇ, ਸਹਿਜ ਹੋਵੇ, ਤੇ ਉਹ ਸਾਰੀਆਂ ਹੁਣ ਖਤਮ ਹੋ ਗਈਆਂ। ਇਹ ਬੜਾ ਸਹਿਜ ਦਾ ਇਹ ਵੀ ਸਹਿਜ ਸਮਝ ਆਉਂਦਾ ਹੈ ਕਿ ਸਹਿਜ ਸਹੇਲੀਆਂ ਦਾ ਵੀ ਇੱਕ ਲਫ਼ਜ਼ ਹੁੰਦਾ ਹੈ। ਜਿਸ ਤਰ੍ਹਾਂ ਸਹਿਜ ਕਹਿ ਲਓ ਕਿ ਹੁੰਦਾ ਤੇ ਹੌਲੀ ਹੌਲੀ ਹੈ, ਲੇਕਿਨ ਉਹ ਜਗ੍ਹਾ ਜਿੱਥੇ ਫਨ ਦੀ ਜਗ੍ਹਾ ਹੁੰਦੀ ਹੈ, ਸਹੇਲੀਆਂ ਰਲ ਮਿਲ ਕੇ ਜਾਂ ਦੁਨੀਆ 'ਚ ਕਿਸੇ ਜਗ੍ਹਾ ਤੇ ਹੌਲੀ ਹੌਲੀ ਸਕੂਨ ਨਾਲ ਰਹਿ ਰਿਹਾ ਹੁੰਦਾ, ਤੇ ਉਹ ਕਹਿੰਦੀ ਹੈ ਕਿ ਮੈਂ ਉਹ ਜਿਹੜੀ ਮੰਜ਼ਿਲ, ਜਿਹੜੀ ਸਕੂਨ ਦੀ ਮੰਜ਼ਿਲ ਸੀ, ਮਜ਼ੇ ਦੀ ਜਗ੍ਹਾ ਸੀ, ਉੱਥੇ ਕਿਨਾਰੇ ਤੇ ਪਹੁੰਚ ਕੇ ਤੇ ਫਿਰ ਮੇਰੀ ਇੱਕਦਮ ਇਹ ਘੜੀ ਉਹ ਆ ਗਈ, ਘੜੀ ਕਿਆਮਤ ਦੀ ਘੜੀ ਆ ਗਈ। ਅੱਛਾ, ਵੈਸੇ ਅਮਰਜੀਤ ਹੋਰਾਂ ਨੇ ਇੱਕ ਅੱਛਾ ਪੁਆਇੰਟ ਇੱਕ ਰੇਜ਼ ਕੀਤਾ ਇੱਥੇ। ਅਗਰ ਤੁਸੀਂ ਇਹਨੂੰ ਇਹਦਾ ਰਮਜ਼ਾ ਖੋਲੋ ਤੇ ਇਹ ਜਿਹੜਾ ਪੂਰਾ ਇੱਕ ਬੰਦ ਹੈ, ਨਾਮ ਹੈ ਸੀਸ ਤੇ ਇੱਕਦਮ ਹੈ ਘੜੀ, ਇਹ ਬੰਦੇ ਨੂੰ ਸਾਰੀ ਉਮਰ ਗੁਜ਼ਾਰ ਕੇ 100 ਸਾਲ ਵੀ ਬੰਦਾ ਜੀਵੇ ਤੇ ਉਹਨੂੰ ਲੱਗਦਾ ਕਿ ਉਹਨੇ ਕਈ ਕੰਮ ਕਰਨੇ ਸਨ ਤੇ ਉਹਨੇ ਕੀਤੇ ਹੀ ਨਹੀਂ, ਤੇ ਇਹ ਕੀ ਹੋਇਆ, ਇੱਕਦਮ ਹੀ ਮੌਤ ਆ ਗਈ। So that also points to the fact that how short life is and how surprising life seems short, even though you have achieved a lot. But at the end of the day, ਤੁਸੀਂ ਇਹੀ ਕਹਿੰਦੇ ਹੋ ਯਾਰ ਇਹ ਤੇ ਮੈਂ ਵੀ ਕੰਮ ਕਰਨਾ ਸੀ, ਇਹ ਇੱਕਦਮ ਕੀ ਹੋਇਆ, ਮੈਂ ਤੇ ਜੇ ਵੀ ਕਰਨਾ ਸੀ, ਇਹ ਵੀ ਕਰਨਾ ਸੀ, ਇਹ ਵੀ ਕਰਨਾ ਸੀ, ਲੇਕਿਨ ਜਿਹੜੀ ਡੈਥ ਹੈ ਉਹ ਜਿਹੜੀ ਇੱਕਦਮ ਇਹ ਘੜੀ ਹੈ, I think ਇਹ ਘੜੀ ਦਾ ਮਤਲਬ ਮੌਤ ਹੈ, ਕਿ ਇੱਕਦਮ ਜਦੋਂ ਮੌਤ ਆ ਜਾਂਦੀ ਹੈ ਬੰਦਾ ਕਹਿੰਦਾ ਯਾਰ ਇਹ ਤੇ ਮੈਂ ਬੜੇ ਕੰਮ ਕਰਨੇ ਸਨ, ਇਹ ਕਿੱਥੋਂ ਆ ਗਈ, ਮੈਂ ਤੇ ਇਹ ਵੀ ਗੋਲ ਅਚੀਵ ਕਰਨਾ ਸੀ, ਇਹ ਵੀ ਕਰਨਾ ਸੀ, ਇਹ ਵੀ ਕਰਨਾ ਸੀ। ਆਈ ਥਿੰਕ ਰਮਜ਼ਾ ਦੀ ਹੈ ਮੈਨੂੰ ਇੱਥੇ ਬੜੀ ਦੇਖੋ ਨਾ, ਜਿਹੜੇ ਜ਼ਿੰਦਗੀ ਦੇ ਜਿਹੜੇ ਫਿਜ਼ੀਕਲ ਪਲੇਜ਼ਰਸ ਨੇ ਤੁਹਾਡੇ, ਉਹ ਸਾਰੇ ਇਹਦੇ ਚੋਂ ਗਿਣਾਤੇ ਨੇ ਸਲੋਲੀ, ਤੇ ਉਹ ਕਰਨ ਦੇ ਬਾਵਜੂਦ ਇਹ ਵੀ ਨਹੀਂ ਕੀਤਾ, ਇਹ ਵੀ ਨਹੀਂ ਕੀਤਾ, ਇਹ ਵੀ ਨਹੀਂ ਕੀਤਾ, ਆਲਦੋ ਉਹਨੇ ਸਾਹਿਬਾ ਨੇ ਲਾਈਫ ਗੁਜ਼ਾਰੀ, ਜਵਾਨੀ ਗੁਜ਼ਾਰੀ, ਬਚਪਨ ਗੁਜ਼ਾਰਿਆ। ਇਸ ਤਰ੍ਹਾਂ ਜਿਹੜੀ ਹਿਊਮਨ ਲਾਈਫ ਹੈ ਉਹ ਵੀ ਪ੍ਰੋਗਰੈਸਿਵਲੀ ਪੈਦਾ ਹੋਣ ਤੋਂ ਬਾਅਦ ਆਪਣੇ ਡਿਫਰੈਂਟ ਫੇਜ਼ਸ ਚੋਂ ਲੰਘ ਕੇ, ਤੇ ਜਿਹੜਾ ਵੀ ਬੰਦਾ whoever comes to the end of his or her life, ਉਹ ਇਹੀ ਸਮਝਦਾ ਵੇ ਕਿ ਯਾਰ ਇਹ ਜ਼ਿੰਦਗੀ ਤੇ ਖਾਬ ਸੀ, ਪਤਾ ਨਹੀਂ ਚੱਲਿਆ, ਮੈਂ ਤੇ ਬੜੇ ਕੰਮ ਪਲਾਨ ਕੀਤੇ ਸਨ ਪਰ ਨਹੀਂ ਕਰ ਸਕਿਆ, ਇੱਕੋ ਦਮ ਮੈਂ ਮੌਤ ਕਿੱਥੋਂ ਆ ਗਈ। ਮੇਰਾ ਇੱਧਰ ਇੱਕੋ ਦਾ ਰਮਜ਼ ਵੱਲ ਧਿਆਨ ਜਾ ਰਿਹਾ ਸੀ। ਸਟੈਜ ਦੀ ਆਈ ਸਿਰੇ ਤੇ ਇੱਕਦਮ ਇਹ ਘੜੀ, ਇਹ ਜਿਹੜੀ ਘੜੀ ਹੈ that is interesting। ਉਹ ਤੁਹਾਡੀ ਗੱਲ ਤੋਂ ਮੈਨੂੰ ਉਹ ਵਾਰਿਸ ਸ਼ਾਹ ਦੀ ਲਾਈਨ ਯਾਦ ਆ ਰਹੀ, ਰਾਂਝਾ ਆਖਦਾ ਐ ਜਹਾਨ ਸੁਫਣਾ, ਮਰ ਜਾਵਣਾ ਹੈ ਨੈਣਾ ਵਾਲੀਏ। ਵਾਲੀ ਨਹੀਂ interesting, yes, very good। ਰਾਂਝਾ ਆਖਦਾ ਹੈ ਜਹਾਨ। ਚਲੋ ਜੀ ਆਪਣੇ, ਅੱਛਾ ਸਈਦ ਸਾਹਿਬ ਮੈਨੂੰ ਇਹ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਕਿ 5 ਬੰਦ ਤੁਸੀਂ ਕੀਤੇ ਨੇ, ਠੀਕ ਲੱਗਾ, ਤੁਹਾਨੂੰ ਲੱਗਣ ਕਿ ਆਸਾਨ ਬੰਦ ਨੇ, ਫਿਰ ਤੁਸੀਂ 7 ਵੀ ਕਰ ਸਕਦੇ ਹੋ, 8 ਵੀ ਕਰ ਸਕਦੇ ਹੋ, ਕੋਈ ਜ਼ਰੂਰੀ ਨਹੀਂ 5 ਹੋਣ। ਮੈਂ ਨੋਟ ਕਰਨਾ ਪਿਆ ਸਾਂ, ਅਸੀਂ ਅਗਰ 5 ਬੰਦ ਆਪਣੇ ਤਸੱਲੀ ਨਾਲ ਕਰੀਏ ਨਾ, ਕਿਉਂਕਿ ਅਸੀਂ ਤੇ ਸਿੱਖਣ ਵਾਲੇ ਚ ਗਏ ਨਾ, ਤੇ 5 ਬੰਦ ਜਿਹੜੇ ਨੇ ਉਹ 45-50 ਮਿੰਟ ਲੈ ਜਾਂਦੇ ਨੇ, ਐਂਡ ਦੈਟ ਇਜ਼ ਆਈਡੀਅਲ ਲੈਂਥ ਆਫ ਅ ਵੀਡੀਓ ਦੈਟ ਪੀਪਲ ਕੈਨ ਵਾਚ। ਔਰ ਮੈਨੂੰ ਕਮੈਂਟ ਵੀ ਆ ਰਹੇ ਨੇ ਵੀਡੀਓ ਤੇ ਨਾ, ਕਿ ਲੋਕੀ ਫਾਲੋ ਕਰਦੇ ਪਏ ਨੇ, ਕੋਈ ਸਵੀਡਨ ਚ ਬੈਠਾ ਹੈ, ਕੋਈ ਨਾਰਵੇ ਚ ਬੈਠਾ ਹੈ, ਉੱਥੋਂ ਕਮੈਂਟ ਆ ਰਹੇ ਨੇ, ਕਈ ਵਾਰੀ ਉਹਨਾਂ ਦੀ ਈਮੇਲ ਆਉਂਦੀ ਹੈ ਕਿ ਯਾਰ ਉਹ ਵੀਡੀਓ ਕਦੋਂ ਤੁਸੀਂ ਅਪਲੋਡ ਕਰਨੀ ਹੈ। ਚਲੋ ਠੀਕ ਹੈ, ਫਿਰ ਠੀਕ ਹੈ, ਦੈਟਸ ਵੈਰੀ ਗੁੱਡ। ਹਾਂ, ਮੈਂ ਇਸ ਚੀਜ਼ ਦਾ ਨਹੀਂ ਮੈਨੂੰ ਪਤਾ ਸੀ, ਮੇਰੀ ਕਮੈਂਟ ਹੈ ਤੁਹਾਨੂੰ, ਬੜਾ ਅੱਛਾ ਪੁਆਇੰਟ ਬਣਾਇਆ ਤੁਸੀਂ, ਵੈਰੀ ਗੁੱਡ। ਠੀਕ ਹੈ, 5 ਬੰਦ ਇਜ਼ ਓਕੇ, ਕੋਈ ਸਾਡਾ ਮਸਲਾ ਨਹੀਂ, ਅਸੀਂ ਕਿਹੜਾ ਹਵਾਈ ਜਹਾਜ਼ ਤੇ ਚੜਨਾ। ਹਾਂਜੀ, ਔਰ ਪਲੱਸ ਅਸੀਂ ਮਈ ਜੂਨ ਤੱਕ ਨਾ ਇਹ ਸਮੈਸਟਰ ਆਰਾਮ ਨਾਲ ਰੈਪ ਅਪ ਕਰ ਦਿਆਂਗੇ, ਖਤਮ ਕਰ ਦਿਆਂਗੇ ਅਸੀਂ ਮਈ ਜੂਨ ਤੱਕ। ਠੀਕ ਹੈ, ਠੀਕ ਤੇ ਜੂਨ ਦੇ ਵਿੱਚ ਬ੍ਰੇਕ ਲੈ ਕੇ, ਜਿਵੇਂ ਡਾਕਟਰ ਸਾਹਿਬ ਕਰਦੇ ਸਨ, ਅਸੀਂ ਅਗਲਾ ਸਮੈਸਟਰ ਸ਼ੁਰੂ ਕਰ ਦਿਆਂਗੇ। ਠੀਕ ਹੈ, ਠੀਕ ਡਾਕਟਰ ਸਾਹਿਬ ਨਾ 5-5 ਮਹੀਨੇ ਦਾ ਸਮੈਸਟਰ ਚਲਾਉਂਦੇ ਸਨ, ਠੀਕ ਹੈ, ਤੇ ਅਸੀਂ 5-5 ਮਹੀਨੇ ਦਾ ਸਮੈਸਟਰ ਚਲਾ ਲਾਂਗੇ। ਇਹ ਅਸੀਂ ਸਮੈਸਟਰ ਜਿਹੜਾ ਜਨਵਰੀ ਸ਼ੁਰੂ ਕੀਤਾ ਹੈ, ਮੈਂ ਇਸ ਤਰ੍ਹਾਂ ਕਹਿ ਸਕਦਾ, ਤੇ ਅਸੀਂ ਨੂੰ ਮਈ ਖਤਮ ਕਰ ਲਾਂਗੇ। ਠੀਕ ਹੈ, ਠੀਕ ਹੈ, ਡਨ ਹੋ ਗਿਆ। ਠੀਕ ਹੈ ਨਾ, ਠੀਕ ਹੈ। ਮੁਸ਼ਕਲ, ਡਿਕਸ਼ਨ ਬੜੀ ਮੁਸ਼ਕਲ ਹੈ। ਮੁਸ਼ਕਲ ਹੈ, ਇਹਨੂੰ ਕਾਫੀ ਡੀਕੋਡ ਕਰਨਾ ਵੀ ਔਖਾ ਹੈ। ਹਾਂਜੀ, ਗੌਰ ਸਾਹਿਬ ਹੈਗੇ ਨੇ ਸ਼ਾਇਦ, ਚਲੋ ਮੈਂ ਰਿਕਾਰਡਿੰਗ ਜਿਹੜੀ ਸਟਾਪ ਕਰਨਾ, ਅਸੀਂ ਵੀ ਗੱਪਸ਼ਪ ਲਾ ਲੈਣੇ 2 ਮਿੰਟ ਵਾਸਤੇ ਨਾ। ਉਹ ਸਾਡੇ ਕੋਲ ਨਾ ਕੋਈ ਨਮੂਨਾ ਵੀ ਕੋਈ ਨਹੀਂ ਹੈ, ਇਹ ਸਿਰਫ ਇੱਕ ਸੂਫੀ ਸਾਹਿਬ ਦਾ ਹੈ ਮੇਰੇ ਕੋਲ ਨੁਸਖਾ, ਕੁਝ ਨੋਟਸ ਵਗੈਰਾ ਨੇ, ਮੈਂ ਉਹ ਲਏ ਨੇ, ਲੇਕਿਨ ਉਹ ਕੋਈ ਖਾਸ ਮਦਦ ਨਹੀਂ ਕਰ ਰਹੇ ਨੂੰ
ਡੀਕੋਡ ਕਰਨ ਦੇ ਵਿੱਚ ਨਾ, ਉਹਨਾਂ ਨੂੰ ਖੋਲਣ ਦੇ ਵਿੱਚ। ਲੇਕਿਨ ਮੈਂ ਕਿਹਾ ਜ਼ੁਬੈਰ ਸਾਹਿਬ, ਆਈ ਹੈਵ ਕਮ ਅ ਲੌਂਗ ਵੇ, ਮੈਂ ਫਰੋਮ ਮਾਈ ਇਗਨੋਰੈਂਸ। ਮੈਂ ਕਿਹਾ ਕੋਈ ਵੀ ਤੁਸੀਂ ਜਿਹੜਾ ਕਲਾਸੀਕਲ ਹੈਗਾ ਹੁਣ ਤੁਸੀਂ ਡੀਕੋਡ ਮੁਕੰਮਲ ਨਹੀਂ ਕਰ ਸਕਦੇ, ਇਹੀ ਵਜ੍ਹਾ ਵੀ ਕਿ ਉਹ ਕਲਾਸਿਕ ਹੈ। ਤੇ ਮੇਰੇ ਖਿਆਲ ਜਿੰਨਾ ਅਸੀਂ ਕਰ ਰਹੇ ਹਾਂ ਜਾਂ ਕਰ ਰਹੇ ਹਾਂ, ਬੜੀ ਅਚੀਵਮੈਂਟ ਤੁਹਾਡੇ ਵੱਲੋਂ ਸਾਡੇ ਤੇ ਮੇਰੇ ਸਾਡੇ ਵੱਲੋਂ ਆਪਣੇ ਆਪ ਤੇ। ਆਈ ਐਮ ਵੈਰੀ ਪ੍ਰਾਊਡ ਆਫ ਮਾਈ ਸੈਲਫ ਕਿ ਕੰਸਿਸਟੈਂਸੀ ਜਿਹੜੀ ਉਹ ਤੇ ਕੀ ਹੈ ਨਾ ਕਿਸੇ ਲਰਨਿੰਗ ਚ। ਮੈਂ ਸਮ ਅਪ ਵੀ ਕਰਾਂਗਾ। ਮੈਂ ਉਹ ਨਜਮ ਸਾਹਿਬ ਦੀ ਕਿਤਾਬ ਹੈ ਮੇਰੇ ਕੋਲ, ਸੂਫੀ ਸਾਹਿਬ ਦੀ, ਮੈਂ ਪੜ੍ਹ ਲਾਂਗਾ, ਕੁਛ ਉਹਦੇ ਚ ਨੋਟਸ ਲੈ ਲਾਂਗਾ, ਤੇ ਅਸੀਂ ਇਹਨੂੰ ਥੋਰਲੀ ਸਮ ਅਪ ਕਰਾਂਗੇ ਸਾਰਾ ਕਿੱਸੇ ਨੂੰ, ਕਿ ਕੀ ਕਿੱਸਾ ਸੀ, ਹਾਫਿਜ਼ ਸਾਹਿਬ ਕੀ ਕਹਿਣਾ ਚਾਹ ਰਹੇ ਸੀ। ਔਰ ਉਹ ਜਿਹੜੀ ਤਾਰੀਖ ਹੈ, ਉਹ ਕਿ ਤਾਰੀਖ ਦੇ ਵਿੱਚ ਸ਼ਾਹਜਹਾਨ ਔਰ ਔਰੰਗਜ਼ੇਬ ਦਾ ਵੇਲਾ ਹੈ। ਹਾਂਜੀ, ਟਾਈਮ ਐਂਡ ਪਲੇਸ। ਹਾਂ, ਉਹ ਔਰੰਗਜ਼ੇਬ ਦਾ ਵੇਲਾ ਜਿਹੜਾ ਬੜਾ ਟੈਂਸ ਹੈਗਾ ਸੀ, ਬੜਾ ਰਿਜਡ ਸੀ, ਮੁਸਲਸਲ ਉਹ ਲੜਾਈ ਲੜ ਰਿਹਾ ਸੀ। ਔਰ ਦੱਖਣ ਜਿਹੜੀਆਂ ਨਾਰਥਰਨ ਸਟੇਟ ਸੀ, ਉਹ ਉੱਥੇ ਜਿਹੜੀਆਂ ਸ਼ੀਆ ਰਿਆਸਤਾਂ ਸੀ, ਉਹ ਘੋੜੇ ਤੇ ਬੈਠਾ ਰਿਹਾ 16 ਸਾਲ ਔਰੰਗਜ਼ੇਬ। ਔਰ ਉਹ ਲੜਾਈਆਂ ਦੀ ਵਜ੍ਹਾ ਨਾਲ ਹੀ ਉਹਦਾ ਸਿਸਟਮ ਇੰਨਾ ਵੀਕ ਹੋ ਗਿਆ। ਫਿਰ ਬਾਅਦ ਚ ਬਹਿਰਹਾਲ ਉਹਦੀ ਜਿਹੜੀ ਡੈਥ ਤੇ ਸ਼ਾਇਦ ਨੈਚੁਰਲੀ ਹੋਏਗੀ, ਪਤਾ ਨਹੀਂ ਮੈਨੂੰ। ਮਜ਼ਹਬੀ ਵੀ ਬੜਾ ਸੀ ਉਹਨਾਂ ਨੇ, ਮਜ਼ਹਬ ਨੂੰ ਵੀ ਬੜਾ ਅਬਿਊਜ਼ ਕੀਤਾ ਤੇ ਯੂਜ਼ ਕੀਤਾ। ਇਹ ਕਿੱਸੇ ਦੇ ਵਿੱਚ ਜਿਹੜੀ ਤੁਸੀਂ ਵੀਰਵਾਰ ਸ਼ਾਹ ਪੜ੍ਹ ਚੁੱਕੇ ਹੋ, ਦੁਬਾਰਾ ਪੜ੍ਹ ਰਹੇ ਹੋ, ਇਹਦੇ ਚ ਜਿਹੜੀ ਵਾਇਲੈਂਸ ਹੈ ਨਾ, ਜਿਹੜੀ ਇਸ ਕਿੱਸੇ ਦੇ ਵਿੱਚ ਵਾਇਲੈਂਸ ਹੈ, ਜਿਹੜਾ ਵਾਇਲੈਂਟ ਹੋਣਾ ਹੈ, ਜਾਂ ਇਹਦੇ ਪਿੱਛੇ ਉਹ ਤਾਰੀਖ ਤੇ ਨਹੀਂ ਜੀ ਜਿਹਦੇ ਵਿੱਚੋਂ ਉਸ ਵੇਲੇ ਹਿੰਦੁਸਤਾਨ ਲੰਘ ਰਿਹਾ ਸੀ, ਪੰਜਾਬ ਵੀ ਲੰਘ ਰਿਹਾ ਸੀ। ਕਿਉਂਕਿ 1675 ਦੇ ਵਿੱਚ ਜਿਹੜੇ ਗੁਰੂ ਤੇਗ ਬਹਾਦਰ, ਉਹਨਾਂ ਨੂੰ ਉਹਨੇ ਔਰੰਗਜ਼ੇਬ ਨੇ ਫਾਇਲ ਲਾਇਆ, ਤੇ ਵੈਸੇ ਵੀ ਉਹ ਜਜ਼ੀਆ ਬਹੁਤ ਸਖਤ ਲੈ ਰਿਹਾ ਸੀ, ਕਹਿੰਦੇ ਨੇ ਪਤਾ ਨਹੀਂ 365 ਉਹਨੇ ਟੈਕਸ ਲਾਤੇ ਸਨ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ, ਮੈਂ ਜਦੋਂ ਸਮ ਅਪ ਕਰਾਂਗਾ ਤੇ ਥੋੜਾ ਜਿਹਾ ਹਿਸਟਰੀ ਦੇ ਨਾਲ ਇਹਨੂੰ ਜੋੜਾਂਗਾ। ਬਿਲਕੁਲ ਠੀਕ, ਬਿਲਕੁਲ ਠੀਕ, ਬਿਲਕੁਲ ਠੀਕ। ਠੀਕ ਹੋ ਗਿਆ। ਅਮਰਜੀਤ ਜੀ ਤੁਸੀਂ ਹੈਗੇ ਕਿ ਚਲੇ ਗਏ ਹੋ? ਹਾਂਜੀ, ਹਾਂ, ਮੈਂ ਇੱਥੇ ਹੀ ਸੁਣ ਰਿਹਾ। ਵੈਸੇ ਗੱਲ ਠੀਕ ਹੈ ਤੁਹਾਡੀ, ਮੇਰੇ ਖਿਆਲ ਪੇਸ ਜਿਹੜੀ ਹੈ ਤੁਹਾਡੀ ਆਪਣੀ ਠੀਕ ਹੈ, ਮੋਟੀ ਕਾਹਲੀ ਪਾਉਣ ਦੀ ਲੋੜ ਨਹੀਂ, ਔਰ ਕੰਪਲੀਟ ਕਰਨ ਦੀ ਕੋਈ ਸਾਨੂੰ ਕਾਹਲੀ ਵੀ ਹੈ ਨਹੀਂ। ਕਿ ਵੈਸੇ ਅਸੀਂ ਕਿਹੜਾ ਧਿਆਨ ਦੇਣਾ, ਬਿਕੋਜ਼ ਹਾਂ ਠੀਕ ਹੈ, ਠੀਕ ਹੈ, ਨਹੀਂ ਠੀਕ ਹੈ। ਅਸੀਂ ਪੰਜ ਬੰਦ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਹਾਂ, ਤਾਂ ਅਸੀਂ ਉਹਨੂੰ ਹੀ ਕੰਟੀਨਿਊ ਕਰਾਂਗੇ। ਇਨਫੈਕਟ ਕਿਸੇ ਵੀ ਸਿੰਪਲ ਤੋਂ ਸਿੰਪਲ ਜੇ ਸਟੈਂਜ਼ਾ ਹੈਗਾ, ਉਹਦੇ ਤੇ ਅਸੀਂ ਟਾਈਮ ਸਪੈਂਡ ਕਰਦੇ ਹਾਂ, ਡਿਸਕਸ ਕਰਦੇ ਹਾਂ, ਹੋਰ ਨਏ ਕਈ ਆਈਡੀਆਜ਼ ਉਸ ਮਨ ਦੇ ਵਿੱਚ ਫੁਰਦੇ ਨੇ, ਸੋ ਉਹਨਾਂ ਤੇ ਡਿਸਕਸ ਕਰ ਸਕਦੇ ਹਾਂ। ਠੀਕ ਹੈ, ਠੀਕ ਹੈ। ਹਾਂ, ਲੇਟ ਹੋ ਗਏ, ਹੁਣ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਗਈ ਆ, ਤਾਂ ਫਿਰ ਆਪਾਂ ਨੈਕਸਟ ਟਾਈਮ ਮਿਲਾਂਗੇ। ਓਕੇ ਜੀ, ਠੀਕ ਹੈ ਭਾਈ ਸਾਹਿਬ, ਥੈਂਕ ਯੂ ਵੈਰੀ ਮਚ। ਭਾਜੀ ਓਕੇ, ਬਹੁਤ ਮਿਹਰਬਾਨੀ। ਥੈਂਕ ਯੂ ਰੌਣਕ ਖਾਨ। ਓਕੇ ਪੁਸ਼ਪਾ ਜੀ, ਬਾਏ ਜੀ। ਹਾਂਜੀ, ਥੈਂਕ ਯੂ।